ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਪੰਜਾਬੀ ਰੇਡੀਓ USA ਤੇ ਪਰਮਿੰਦਰ ਸਿੰਘ ਟਵਾਣਾ ਜੀ, ਤੁਹਾਡਾ ਵੀ ਸਵਾਗਤ ਹੈ ਪੰਜਾਬੀ ਰੇਡੀਓ। ਮਿਹਰਬਾਨੀ ਭੈਣ ਬਲਵਿੰਦਰ ਜੀ। ਤੇ ਨਾਲ ਸਾਡੇ ਸਰੋਤਿਆਂ ਦੀ ਜਾਣਕਾਰੀ ਦੱਸਦਿਆਂ, ਮੈਂ ਇਸ ਵਕਤ ਸਾਡੇ ਨਾਲ ਲਾਈਨ ਤੇ ਨੇ ਪ੍ਰੋਫੈਸਰ ਜਗਮੋਹਨ ਸਿੰਘ ਜੀ, ਜਿਹੜੇ ਕਿ ਆਪਣੇ ਸ਼ੋਬੇ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ ਹੈ, ਖਾਸ ਕਰਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਰਿਵਾਰਿਕ ਤੌਰ ਤੇ ਇਹ ਉਹਨਾਂ ਦੇ ਭਾਣਜੇ ਵੀ ਲੱਗਦੇ ਨੇ, ਪਰ ਆਪਣੇ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਦੇ ਨਾਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਹੋਰ ਜਿਹੜੇ ਉਹਨਾਂ ਦੇ ਨਜ਼ਦੀਕੀ ਸਾਥੀ ਸੀ, ਉਹਨਾਂ ਬਾਰੇ ਕਾਫੀ ਲੰਮੀ ਸਟੱਡੀ ਵੀ ਕੀਤੀ ਹੈ, ਕਈ ਬੁੱਕਸ ਕੰਪਾਈਲ ਕੀਤੀਆਂ ਨੇ। ਸ਼ਹੀਦ ਭਗਤ ਸਿੰਘ .org ਜਿਹੜੀ ਵੈਬਸਾਈਟ ਹੈ ਉਸ ਨੂੰ ਵੀ ਰਨ ਕਰਦੇ ਨੇ, ਜਿੱਥੇ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਤੁਸੀਂ ਅੰਗਰੇਜ਼ੀ ਦੇ ਵਿੱਚ ਲੈ ਸਕਦੇ ਹੋ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਹਮੇਸ਼ ਦੀ ਤਰ੍ਹਾਂ ਕੱਲ ਵੀ ਹੈ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਜਿਹੜਾ ਜਨਮ ਦਿਨ ਸੀਗਾ, ਬਰੈਂਪਟਨ ਤੋਂ ਟੋਰਾਂਟੋ ਤੋਂ ਵੀ ਜਿਹੜਾ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਭੈਣ ਜੀ ਪ੍ਰਕਾਸ਼ ਕੌਰ ਹੋਰਾਂ ਦੀਆਂ ਤਸਵੀਰਾਂ ਵੀ ਫੇਸਬੁੱਕ ਤੇ ਜਿਹੜੇ ਦੇਖ ਸਕਦੇ ਨੇ, ਉਹ ਬਿਰਧ ਅਵਸਥਾ ਦੇ ਵਿੱਚ ਨੇ। ਤੇ ਤੁਹਾਡੇ ਜਿਹੜੇ ਮਦਰ ਸੀਗੇ ਮਾਤਾ ਅਮਰ ਕੌਰ ਜੀ, ਉਹਨਾਂ ਦਾ ਜਿਹੜਾ ਇਤਿਹਾਸ ਹੈ ਖਾਸ ਕਰਕੇ ਸ਼ਹੀਦਾਂ ਦੇ ਨਾਲ ਰਿਹਾ, ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਤੁਹਾਡੀ ਵੈਬਸਾਈਟ ਤੇ ਵੇਖੀਆਂ ਜਾ ਸਕਦੀਆਂ ਨੇ। ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸੰਬੰਧੀ ਜਿਹੜੀਆਂ ਕਾਫੀ ਸਾਰੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਜ਼ ਨੇ। ਤੁਸੀਂ ਉਹਨਾਂ ਨੂੰ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਦੇ ਤੌਰ ਤੇ ਹੀ ਨਹੀਂ, ਸਗੋਂ ਇੱਕ ਨਿਰਪੱਖ ਵਿਦਿਆਰਥੀ ਦੇ ਤੌਰ ਤੇ ਵੀ ਸਟੱਡੀ ਕੀਤਾ ਤੇ ਬਹੁਤ ਸਾਰੀਆਂ ਕਿਤਾਬਾਂ, ਪੰਜਾਬੀ ਯੂਨੀਵਰਸਿਟੀ ਦੀ ਕਿਤਾਬ ਆਈ ਜਿਸ ਨੇ ਬੜੀ ਬੱਜਰ ਗਲਤੀਆਂ ਕੀਤੀਆਂ ਨੇ। 27 ਸਤੰਬਰ ਉਹਨਾਂ ਦੀ ਜਿਹੜੀ ਬਰਥ ਡੇਟ ਲਿਖ ਦਿੱਤੀ ਸੀ। ਡਾਕਟਰ ਦਿਓਲ ਹੋਰਾਂ ਦੀ ਜਿਹੜੀ ਕਿਤਾਬ ਸੀਗੀ ਉਹ ਅਜੇ ਤੱਕ ਉਹਨਾਂ ਨੇ ਸ਼ੁੱਧ ਨਹੀਂ ਕੀਤੀ। ਸੋ ਇਸ ਤਰ੍ਹਾਂ ਦਾ ਰੌਲਾ ਘਚੋਲਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸੰਬੰਧੀ ਬਹੁਤ ਪਾਇਆ ਜਾ ਰਿਹਾ ਹੈ। ਤੇ ਤੁਸੀਂ ਕਿਹਨਾਂ ਲਫ਼ਜ਼ਾਂ ਦੇ ਨਾਲ ਇਸ ਆਪਣੀ ਵਿਦਵਤਾ ਭਰੀ ਸਪੀਚ ਦੀ ਸ਼ੁਰੂਆਤ ਕਰੋਗੇ? ਨਹੀਂ, ਮੈਂ ਸਮਝਦਾ ਕਿ ਪਹਿਲੀ ਗੱਲ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ ਕਿ ਸ਼ਹੀਦ ਭਗਤ ਸਿੰਘ ਪੰਜਾਬ ਦਾ ਜਿਹੜਾ ਸਾਂਝਾ ਸੱਭਿਆਚਾਰ ਹੈ ਉਹਦੀ ਪ੍ਰੋਡਕਟ ਨੇ ਜੀ। ਔਰ ਉਹਦੇ ਚ ਕਿਉਂਕਿ ਉਹਨਾਂ ਦੇ ਬਾਬਾ ਜੀ ਜਿਹੜੇ ਨੇ ਉਹ ਗੁਰੂ ਮਤਲਬ ਗ੍ਰੰਥ ਸਾਹਿਬ ਦੇ ਟੀਕਾਕਾਰ ਵੀ ਸੀਗੇ। ਲੇਕਿਨ ਜਦੋਂ ਸਰਜਨ ਸਿੰਘ ਹੋਣੀ ਜਦੋਂ ਕੂਕਾ ਮੂਵਮੈਂਟ ਤੋਂ ਬਾਅਦ ਮਤਲਬ ਸਿੰਘ ਸਭਾ ਮੂਵਮੈਂਟ ਬਣੀ ਤੇ ਉਹ ਅੰਗਰੇਜ਼ ਪ੍ਰਸਤ ਹੋ ਗਏ ਜੀ। ਤੇ ਉਹਦੇ ਨਾਲ ਉਹਨਾਂ ਨੇ ਸਿੰਘ ਸਭਾ ਮੂਵਮੈਂਟ ਨਾਲ ਆਪਣਾ ਬਦਾਵਾ ਕਰ ਲਿਆ। ਲੇਕਿਨ ਇਹ ਇੱਕ ਉਹਨਾਂ ਦਾ ਅਕੀਦਾ ਸੀ ਕਿ ਠੀਕ ਤਰ੍ਹਾਂ ਪੜ੍ਹਿਆ ਜਾਵੇ ਜੋ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਉਹਦੇ ਵਿੱਚ ਕੋਈ ਵੀ ਤਰੁੱਟੀ ਲਿਆਉਣੀ ਮਤਲਬ ਸਭ ਤੋਂ ਵੱਡਾ ਗੁਨਾਹ ਹੈ। ਪਰ ਉਹ ਕਈ ਵਾਰੀ ਤੇ ਮਤਲਬ ਉਹ ਇਸ ਸ਼ਿੱਦਤ ਤੱਕ ਚਲੇ ਜਾਂਦੇ ਸੀ ਕਿਉਂਕਿ ਲੋਕ ਮੂੰਹ ਜ਼ਬਾਨੀ ਕੋਟ ਕਰਦੇ ਸੀ ਔਰ ਉਹਦੇ ਵਿੱਚ ਉਹ ਗਲਤ ਕੋਟ ਕਰ ਰਹੇ ਹੁੰਦੇ ਸੀ। ਤੇ ਇੱਕ ਵਾਰੀ ਉਹਨਾਂ ਨੇ ਆਪਣਾ ਗ੍ਰੰਥ ਸਾਹਿਬ ਨੂੰ ਲੈ ਕੇ ਉਹ 20 ਮਤਲਬ 35 ਕਿਲੋਮੀਟਰ ਬਣ ਜਾਂਦੇ ਨੇ, ਉਹ ਆਏ ਰਾਤ ਨੂੰ ਚੁੱਕਿਆ, ਲੈ ਕੇ ਗਏ ਔਰ ਕੀਤਾ। ਇਸ ਸ਼ਿੱਦਤ ਨਾਲ ਉਹ ਉਸ ਦਾ ਫਲਸਫਾ ਦਿੰਦੇ ਸੀ। ਫਿਰ ਇੱਕ ਸਾਡੇ ਜਿਹੜੇ ਨਾਨੀ ਜੀ ਮਤਲਬ ਹਰਨਾਮ ਕੌਰ ਸੀ, ਰਾਜੀਤ ਸਿੰਘ ਉਹਨਾਂ ਦਾ ਵਿਆਹ ਕਸੂਰ ਹੋਇਆ ਔਰ ਉਹਨਾਂ ਨੂੰ ਜਿਹਨਾਂ ਨੇ ਪਾਲਿਆ ਸੀ ਸਾਡੇ ਨਾਨੀ ਜੀ ਨੂੰ, ਉਹ ਸੂਫੀ ਧਨਪਤ ਰਾਏ ਸੀਗੇ। ਉਹ ਸੂਫੀ ਮਤਲਬ ਬੁੱਲੇ ਸ਼ਾਹ ਨੂੰ ਜੀਂਦੇ ਸੀਗੇ, ਉਹਨਾਂ ਦੇ ਵਿਚਾਰਾਂ ਦੇ ਉੱਤੇ ਜ਼ਿੰਦਗੀ ਨਿਭਾਉਂਦੇ ਸੀਗੇ। ਤੇ ਉਹ ਆਪਣੇ ਨਾਲ ਪੂਰਾ ਬੁੱਲੇ ਸ਼ਾਹ ਦਾ ਜਿਹੜਾ ਸੂਫੀ ਕਲਚਰ ਹੈ ਉਹ ਵੀ ਘਰ ਵਿੱਚ ਲੈ ਕੇ ਆਏ। ਜਿਵੇਂ ਬੇਬੇ ਜੀ ਦਾ ਮਤਲਬ ਉਹਨਾਂ ਦੇ ਮਾਤਾ ਜੀ ਦਾ ਇਹ ਕਹਿਣਾ ਕਿ ਜਦੋਂ ਭਗਤ ਸਿੰਘ ਨੇ ਪੈਦਾ ਹੋਣਾ ਸੀ ਮੈਂ ਤੇ ਚੰਡੀ ਦੀ ਵਾਰ ਪੜ੍ਹਦੀ ਰਹੀ। ਹੁਣ ਚੰਡੀ ਦੀ ਵਾਰ ਦਾ ਕਲਚਰ ਜਿਹੜਾ ਹੈ ਇਹ ਕੂਕਾ ਮੂਵਮੈਂਟ ਦਾ ਕਲਚਰ ਹੈ। ਸਿੰਘ ਸਭਾ ਸੇ ਮਤਲਬ ਵਰਚੁਅਲੀ ਉਹਦੇ ਤੋਂ ਦੂਰ ਰਹੀ ਹੈਗੀ ਹੈ, ਲੇਕਿਨ ਉਹਨਾਂ ਦੀਆਂ ਅਸੈਂਸ਼ੀਅਲ ਰੀਡਿੰਗ ਵਿੱਚ ਹੈ। ਤੋਂ ਫਿਰ ਉਸ ਤੋਂ ਬਾਅਦ ਆਰੀਆ ਸਮਾਜ ਆਈ, ਜਿਹਦਾ ਇੱਕ ਅਸੂਲ ਜਿਹੜਾ ਹੈ ਉਹ ਉਹਨਾਂ ਨੇ ਅਪਣਾਇਆ ਕਿ ਤੁਸੀਂ ਆਪਣੇ ਲਈ ਨਹੀਂ ਜੀਂਦੇ, ਤੁਸੀਂ ਲੋਕਾਂ ਲਈ ਜੀਂਦੇ ਹੋ। ਤੁਹਾਡੀ ਮੁਕਤੀ ਲੋਕਾਂ ਦੀ ਮੁਕਤੀ ਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਕਿਤੇ ਵੀ ਭੀੜਾਂ ਹੋਈਆਂ। ਸੋ ਇਹ ਜਿਹੜਾ ਸਾਂਝੇ ਕਲਚਰ 'ਚੋਂ ਪੈਦਾ ਹੋਇਆ ਭਗਤ ਸਿੰਘ ਬਲਵਾਨ ਭਗਤ ਸਿੰਘ ਹੈ। ਅੱਜ ਜਦੋਂ ਅਸੀਂ ਇਹਨੂੰ ਆਪਣੇ ਪੰਜਾਬੀ ਕਲਚਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਲਈ ਗੁਨਾਹ ਕਰ ਰਹੇ ਹੁੰਦੇ ਹਾਂ ਜੀ। ਸੋ ਇਹ ਜਿਹੜੇ ਭੁਲੇਖੇ ਨੇ ਇਹ ਮਤਲਬ ਕਿਸੇ ਖੁਦਗਰਜੀ 'ਚੋਂ ਪੈਦਾ ਹੁੰਦੇ ਨੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਸਮ ਗ੍ਰੰਥ ਵਿੱਚ 24 ਅਵਤਾਰ ਦੇ ਸ਼ੁਰੂ 'ਚ ਕਿਹਾ ਸੀਗਾ ਕਿ ਜੇ ਪੇਟ ਨਾ ਹੋਤਾ ਤਾਂ ਰਾਜੇ ਔਰ ਰੰਕ ਨਾ ਹੋਤੇ। ਕਿ ਖੁਦਗਰਜੀ ਜਿਹੜੀ ਹੈ ਔਰ ਉਹ ਕਹਿੰਦੇ ਦੰਭੀ ਜਿਹੜਾ ਹੈ ਉਹ ਦੰਭ ਕਮਾਉਂਦਾ ਹੈ, ਕਿਉਂਕਿ ਦੰਭ ਕਮਾ ਕੇ ਹੀ ਉਹ ਲੋਕਾਂ ਤੋਂ ਆਪਣੀ ਖੁਦਗਰਜੀ ਪੂਰੀ ਕਰ ਸਕਦਾ ਹੈ। ਤਾਂ ਮੈਂ ਸਮਝਦਾ ਕਿ ਮਤਲਬ ਸਾਨੂੰ ਯਥਾਰਥ ਵਿੱਚ ਭਗਤ ਸਿੰਘ ਨਾਲ ਡਿਬੇਟ ਕਰਨੀ ਚਾਹੀਦੀ ਹੈ। ਕਿਤੇ ਉਹਦੇ 'ਚ ਤੁਹਾਨੂੰ ਮਤਲਬ ਅਗਰ ਤੁਸੀਂ ਉਹਦੇ ਨਾਲ ਨਹੀਂ ਵੀ ਇਤਫਾਕ ਰੱਖਦੇ
ਤੇ ਤੁਸੀਂ ਉਹਦੇ ਨਾਲ, ਉਹ ਕਹਿੰਦਾ ਮੈਂ ਤੇ ਦਲੀਲ ਦਾ, ਕਿਉਂਕਿ ਭਗਤ ਸਿੰਘ ਦੀ ਜਿਹੜੀ ਸਭ ਤੋਂ ਜਿਸ ਚੀਜ਼ ਨੇ ਭਗਤ ਸਿੰਘ ਨੂੰ ਇੰਨਾ ਬਲਵਾ, ਉਹਦੀ 18 ਸਾਲ ਦੀ ਇਹ ਸਮਝ ਜਦੋਂ ਬਣੀ ਕਿ ਮੇਰਾ ਕਿਤੇ ਆਪਣਾ ਮਨ ਨਾ ਡੋਲ ਜਾਏ। ਮੇਰੇ ਸਾਥੀ ਫੜੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਮੇਰੇ ਦਿਮਾਗ 'ਚ ਇੱਕੋ ਗੱਲ ਆਉਣ ਲੱਗੀ ਕਿ ਮੈਂ ਇੰਨਾ ਪੜ੍ਹਾਂ ਕਿ ਮੇਰਾ ਜਿਹੜਾ ਪਹਿਲਾਂ ਆਪਣੇ ਅਕੀਦੇ ਨੇ ਉਹ ਦਲੀਲ ਤੇ ਆਧਾਰਿਤ ਹੋਣ, ਤੇ ਮੇਰੇ ਸਾਹਮਣੇ ਜੇ ਕੋਈ ਦਲੀਲ 'ਚ ਗੱਲ ਕਰੇ ਤੇ ਉਹਦਾ ਜਵਾਬ ਮੈਂ ਦਲੀਲ 'ਚ ਦੇ ਸਕਾਂ। ਸੋ ਉਹ ਭਗਤ ਸਿੰਘ ਜਿਹੜੇ ਦਲੀਲ ਵਾਲਾ ਭਗਤ ਸਿੰਘ ਸੀ, ਅਸੀਂ ਸ਼ਾਇਦ ਉਹਨੂੰ ਲੁਕਾਉਣਾ ਚਾਹੁੰਦੇ ਹਾਂ ਅੱਜ ਦੇ ਨੌਜਵਾਨ ਤੋਂ, ਔਰ ਲੁਕਾਉਣ ਵਾਸਤੇ ਕਈ ਤਰ੍ਹਾਂ ਦੇ ਅਸੀਂ ਚੱਕਰ ਜਿਹੜੇ ਨੇ ਉਹ ਕਰ ਲੈਂਦੇ ਹਾਂ। ਔਰ ਇੱਕ ਜਿਹੜੀ ਸਾਨੂੰ ਪੰਜਾਬੀਆਂ ਨੂੰ ਹੈ ਕਿ ਅਸੀਂ ਕਦੀ ਜਿਹੜੇ ਆਧਾਰ ਆਪਣੀ ਮਰਜ਼ੀ ਨਾਲ ਆਧਾਰਾਂ ਨੂੰ ਬਦਲ ਲੈਂਦੇ ਹਾਂ, ਜਿਹੜਾ ਕਿ ਗੈਰ ਵਿਗਿਆਨਕ ਤਰੀਕਾ ਹੈ। ਸੋ ਤਰੀਕਾ ਉੱਤੇ ਅਸੀਂ ਖਿਆਲ ਨਹੀਂ ਕੀਤਾ ਕੋਈ, ਚਲੋ ਕੀ ਫਰਕ ਪੈਂਦਾ ਹੈ, ਮਤਲਬ ਆਹ ਤਰੀਕ ਲਿਖ ਦਿੰਦੇ ਹਾਂ, ਮਤਲਬ ਹੋਰ ਕੋਈ ਕਟੋਰੀ ਵਿੱਚ ਪਾ ਦਿਓ। ਮੈਂ ਕਹਿੰਦਾ ਕਿ ਭਗਤ ਸਿੰਘ ਇਸ ਕਰਕੇ ਹੈ ਕਿ ਉਹ ਆਖਰੀ ਦਮ ਤੱਕ ਜਿਹੜੇ ਉਹਦੇ ਯਕੀਨ ਸੀ ਉਹਦੇ ਉੱਤੇ ਨੇ ਆਖਰੀ ਦਮ ਤੱਕ ਖੜੇ ਹੋ ਕੇ ਫਾਂਸੀ ਦੇ ਤਖਤੇ ਤੋਂ ਵੀ ਕਿਹਾ ਕਿ ਮੈਂ ਇਹ ਦਿਖਾਉਣਾ ਚਾਹੁੰਦਾ ਕਿ ਆਪਣੇ ਵਿਚਾਰਾਂ ਲਈ, ਆਪਣੇ ਯਕੀਨ ਲਈ ਸਾਡਾ ਹਿੰਦੁਸਤਾਨੀ ਜਿਹੜਾ ਹੈ ਉਹ ਸ਼ਹੀਦ ਕਿਵੇਂ ਹੁੰਦਾ ਹੈ। ਤੇ ਉਹਦੇ ਉੱਤੇ ਜਦੋਂ ਅਸੀਂ ਮਤਲਬ ਆਪਣਾ ਮਲੰਮਾ ਚੜਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਮੈਂ ਸਮਝਦਾ ਕਿ ਅਸੀਂ ਅੰਗਰੇਜ਼ ਦੀ ਜਿਹੜੀ ਚਾਲ ਹੈ ਉਹਦੇ ਵਿੱਚ ਫਸਦੇ ਹਾਂ, ਕਿਉਂਕਿ ਉਹਨਾਂ ਨੇ ਵੀ ਇੱਕ ਚਿਖਾ ਬਣਾਈ ਸੀ ਉਹਨਾਂ ਤਿੰਨਾਂ ਦੀ ਹੁਸੈਨੀਵਾਦ, ਉਹ ਇੱਕ ਚਿਖਾ ਬਣਾਉਣ ਕਰਕੇ ਉਹਨਾਂ ਨੂੰ ਕੱਟ ਵੱਢ ਵੀ ਕਰਨੀ ਪਈ। ਔਰ ਬਾਅਦ ਵਿੱਚ ਇਸ਼ਤਿਹਾਰ ਇਹ ਲਾਤਾ ਕਿ ਜੀ ਭਗਤ ਸਿੰਘ ਦਾ ਸਿੱਖ ਤਰੀਕੇ ਨਾਲ ਸੰਸਕਾਰ ਕੀਤਾ ਗਿਆ, ਮਤਲਬ ਸੁਖਦੇਵ ਦਾ ਆਰੀਆ ਸਮਾਜੀ ਤਰੀਕੇ ਨਾਲ ਕੀਤਾ ਗਿਆ, ਰਾਜਗੁਰੂ ਦਾ ਸਨਾਤਨੀ ਤਰੀਕੇ ਨਾਲ ਕੀਤਾ ਗਿਆ। ਤੇ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸੀ ਵੀ ਜਿਨ੍ਹਾਂ ਤਿੰਨਾਂ ਨੂੰ ਉਹ ਜਿੰਦਾ ਨਹੀਂ ਹਰਾ ਸਕੇ, ਉਹ ਹੁਣ ਉਹਨਾਂ ਨੂੰ ਲੋਕਾਂ ਦੇ ਵਿੱਚ ਏਦਾਂ ਦਾ ਭਰਮ ਪੈਦਾ ਕਰਕੇ ਮਤਲਬ ਕਰਦੇ ਨੇ, ਜਿਨ੍ਹਾਂ ਦੀ ਇੱਕੋ ਆਵਾਜ਼ ਸੀ ਇਨਕਲਾਬ ਜ਼ਿੰਦਾਬਾਦ, ਔਰ ਉਹ ਉਹਨਾਂ ਨੂੰ ਤੋੜ ਕੇ। ਸੋ ਮੈਂ ਸਮਝਦਾ ਕਿ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਔਰ ਇਹ ਗੁਨਾਹ ਅਸੀਂ ਆਉਣ ਵਾਲੀਆਂ ਕਰਾਂਗੇ। ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਕਿ ਦਾਦਾ ਅਰਜਨ ਸਿੰਘ ਹੋਰੀ ਗੁਰਬਾਣੀ ਦੇ ਟੀਕਾਕਾਰ ਸੀ, ਉਹਨਾਂ ਦੀਆਂ ਲਿਖਤ ਰਚਨਾਵਾਂ ਜਾਂ ਇਸ ਪਰਿਵਾਰ ਦੀਆਂ ਕੋਈ ਆਪਣੀਆਂ ਲਿਖਤ ਰਚਨਾਵਾਂ ਤੁਸੀਂ ਬਹੁਤ ਸਾਰੇ ਜਿਹੜੇ ਹੈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਲਿਖਤਾਂ ਵੀ ਐਡਿਟ ਕੀਤੀਆਂ ਨੇ, ਅਗਰ ਇਸ ਪਰਿਵਾਰ ਦੀਆਂ ਆਪਣੀਆਂ ਲਿਖਤਾਂ ਦੀ ਜਾਣਕਾਰੀ ਜ਼ਰੂਰ ਦਿਓਗੇ ਸਾਡੇ ਸਰੋਤਿਆਂ ਨੂੰ। ਬਿਲਕੁਲ, ਉਹਦੇ ਵਿੱਚ ਹੈ ਕਿ ਵੀ ਇੱਕ ਬਹੁਤ ਹੀ ਮਸ਼ਹੂਰ ਮੁਕੱਦਮਾ ਹੈ ਜਿਹੜਾ ਤੁਹਾਡੇ ਪਟਿਆਲੇ 'ਚ ਸੀ, ਮਹਾਰਾਜਾ ਨੇ ਆਰੀਆ ਸਮਾਜੀਆਂ ਤੇ ਚਲਾਇਆ ਸੀਗਾ ਕਿ ਵੀ ਇਹ ਮਤਲਬ ਸਿੱਖੀ ਦੇ ਖਿਲਾਫ ਪ੍ਰਚਾਰ ਜੀ, ਤੇ ਉਹਦੇ ਵਿੱਚ ਅਰਜਨ ਸਿੰਘ ਉਹਨਾਂ ਨੇ ਕਿਤਾਬ ਲਿਖੀ ਸੀ ਜਿਹੜੀ ਸਾਨੂੰ ਹੁਣ ਮਿਲੀ ਹੈਗੀ, ਉਹਦਾ ਜ਼ਿਕਰ ਆਉਂਦਾ ਹੁੰਦਾ ਸੀ ਜੀ, ਤੇ ਗੁਰੂ ਸਾਹਿਬਾਨ ਮਤਲਬ ਜਿਹੜੇ ਵੈਦਿਕ ਵਿਚਾਰਾਂ ਨੂੰ ਉਹਨਾਂ ਨੇ ਕਿਵੇਂ ਪ੍ਰਚਾਰਿਆ ਹੈ, ਮਤਲਬ ਉਹਦੀ ਕੰਟੀਨਿਊਟੀ ਕਿਵੇਂ ਹੈਗੀ ਹੈ। ਔਰ ਉਹਦੇ ਵਿੱਚ ਮਤਲਬ ਜਿਹੜਾ ਮੇਨ ਮੁੱਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇ ਵੇਦਾਂ ਦਾ ਤੁਸੀਂ ਭਾਵ ਨਹੀਂ ਸਮਝਿਆ ਤਾਂ ਫਿਰ ਇਹ ਕਹਾਣੀ ਬਣ ਕੇ ਰਹਿ ਜਾਣਗੇ। ਉਹ ਕਹਾਣੀ ਬਣਨ ਵਾਲੀ ਗੱਲ ਦੇ ਉੱਤੇ ਤੇ ਝਗੜਾ ਹੋ ਗਿਆ ਕਿ ਵੇਦ ਤੇ ਕਹਾਣੀ ਨੇ, ਪਰ ਉਹ ਅਗਲਾ ਜਿਹੜਾ ਪਹਿਲਾ ਸ਼ਬਦ ਸੀ ਉਹ ਲੁਕੋ ਗਏ ਕਿ ਜੇ ਭੇਦ ਨਾ ਜਾਣਿਆ ਤਾਂ ਉਹ ਮਤਲਬ ਵੇਦ ਕਹਾਣੀ ਬਣ ਕੇ ਰਹਿ ਜਾਣਗੇ। ਸੋ ਇੱਦਾਂ ਦੇ ਜਿਹੜੇ ਧਰਮ ਨੇ ਉਹਨਾਂ ਨੂੰ ਅਰਜਨ ਸਿੰਘ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ, ਉਹ ਸਾਨੂੰ ਕਿਤਾਬ ਮਿਲੀ ਹੈ, ਮੈਂ ਮਤਲਬ ਜਲਦੀ ਸਾਂਝਾ ਕਰਾਂਗਾ ਸਭ ਸਰੋਤਿਆਂ ਨਾਲ ਜੀ। ਤੇ ਹੋਰ ਵੀ ਜਿਸ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ, ਚਲੋ ਉਹਨਾਂ ਦੀ ਆਪਣੀ ਲਿਖਤ ਹੈ, ਕਿਉਂਕਿ ਜਿਹੜੇ ਨਾਲ ਦੀ ਪੈਰਲਲ ਜਿਹੜੀ ਸਟੱਡੀ ਆ ਜਾਂਦੀ ਹੈ, ਪੈਰਲਲ ਸਾਖੀਆਂ ਆ ਜਾਂਦੀਆਂ ਨੇ, ਉਸ ਦੇ ਵਿੱਚ ਬਹੁਤ ਰੌਲਾ ਘਚੌਲਾ ਤੇ ਇੱਕ ਤਰ੍ਹਾਂ ਦੀ ਸ਼ਾਤਰਤਾ ਘੁਸਪੈਠ ਕਰਦੀ ਹੈ। ਇਸ ਗੱਲ ਤੋਂ ਮੁਨਕਰ ਹੈ ਜਿਹੜਾ ਨਹੀਂ ਹੋਇਆ ਜਾ ਸਕਦਾ ਬਸ ਸਾਹਿਬ। ਤੇ ਹੋਰ ਕਿਹੜੀਆਂ ਲਿਖਤਾਂ ਸਿੱਧੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਸਰੀਰਕ ਤੌਰ ਤੇ ਸਾਖਸ਼ਾਤ ਜੁੜੀਆਂ ਨੇ? ਨਹੀਂ, ਮੈਨੂੰ ਉਹਦੇ 'ਚ ਕਿ ਬਹੁਤ ਸਾਰੀਆਂ, ਕਿਉਂਕਿ ਸ਼ਹੀਦ ਭਗਤ ਸਿੰਘ ਦੀ ਜਿਹੜੀ ਉਹ ਕਿਤਾਬ ਔਰ ਉਹਨਾਂ ਦੇ ਸਾਥੀਆਂ ਨੂੰ, ਕਿਉਂਕਿ ਮੈਂ ਸਮਝਦਾ ਇੱਥੇ ਇੱਕ ਸੰਕਲਪ ਹੋਰ ਵੀ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਸ਼ਹੀਦ ਭਗਤ ਸਿੰਘ ਵਿਅਕਤੀਵਾਦੀ ਨਹੀਂ ਸੀ, ਉਹ ਇਨਕਲਾਬੀ ਇਸ ਕਰਕੇ ਹੈ ਕਿ ਉਹ ਸਾਥੀਆਂ ਤੋਂ ਬਗੈਰ ਨਹੀਂ ਲੱਗਦਾ। ਔਰ ਮੇਰੇ ਮਾਤਾ ਜੀ ਬੇਬੇ ਜੀ ਨੇ, ਨਾਨੀ ਜੀ ਸਾਡਿਆਂ ਨੇ ਇੱਕ ਵਾਰੀ ਜਦੋਂ ਇਹ ਕਿਹਾ ਗਿਆ ਕਿ ਜੀ ਅਸੀਂ ਲੁਧਿਆਣੇ 'ਚ ਤਿੰਨਾਂ ਦੇ ਬੁੱਤ ਲਾਉਣੇ ਆ, ਵੱਖਰੇ ਲਾਉਣੇ ਨੇ, ਉਹਨਾਂ ਦਾ ਇੱਕੋ ਹੀ ਲਫ਼ਜ਼ ਸੀ ਕਿ ਮੇਰਾ ਮੁੰਡਾ ਇਕੱਲਾ ਖੜਾ ਨਹੀਂ ਚੰਗਾ ਲੱਗਦਾ, ਉਹ ਆਪਣੇ ਸਾਥੀ ਵੀ ਲੱਗੇ ਆ, ਤੈਨੂੰ ਲੱਗੇ ਆ, ਪਰ ਪਟਿਆਲੇ 'ਚ ਸਾਡੇ ਜਗ੍ਹਾ ਨਹੀਂ ਸੀ, ਇਸ ਕਰਕੇ ਮਤਲਬ ਇਹ ਜਿਹੜਾ ਸੁਨੇਹਾ ਹੈ ਇਹ ਆਪਣੇ ਆਪ ਵਿੱਚ ਹੀ, ਔਰ ਉਹਨਾਂ ਦੀ ਜਿਹੜੀ ਆਪਣੀ ਯਾਦਾਂ ਦੀ ਪਟਾਰੀ ਵੀ ਲੈ ਕੇ ਉਹ ਪਾਕਿਸਤਾਨ ਤੋਂ ਆਏ ਸੀਗੇ, ਉਹਦੇ 'ਚ ਤਿੰਨਾਂ ਦੀਆਂ ਨਿਸ਼ਾਨੀਆਂ ਸੀਗੀਆਂ। ਸੁਖਦੇਵ ਦਾ ਕੁੱਲਾ ਸੀ, ਰਾਜਗੁਰੂ ਦੇ ਮੌਜੇ ਸੀਗੇ, ਔਰ ਭਗਤ ਸਿੰਘ ਦੀਆਂ ਕੁਛ ਜੇਲ੍ਹ 'ਚੋਂ ਭੇਜੀਆਂ ਹੋਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਂਝੀ ਹੱਡੀ ਸੀਗੀ। ਸੋ ਇੱਕ ਤੇ ਇਹ ਜਿਹੜਾ ਸੰਕਲਪ ਹੈ ਕਿ ਉਹ ਹਮੇਸ਼ਾ, ਜੇ ਸੁਖਦੇਵ ਉਹਦਾ ਪੂਰਕ ਸਾਥੀ ਹੈਗਾ, ਦੱਤ ਉਹਦਾ ਪੂਰਕ ਸਾਥੀ ਹੈ ਜਿਹਦੇ ਨਾਲ ਉਹ ਮਤਲਬ ਅਗਲੇ, ਉਹ ਭਗਤ ਸਿੰਘ ਨੂੰ ਸਾਰੇ ਸਾਥੀਆਂ ਦਾ ਸਮੂਹ ਦਾ ਜਾਂ ਉਸ ਵਿਚਾਰਧਾਰਾ ਦਾ
ਇੱਕ ਸਿੰਬਲ ਦੇ ਤੌਰ ਤੇ ਸਾਨੂੰ ਦੇਖਣਾ ਚਾਹੀਦਾ, ਨਾ ਕਿ ਇੱਕ ਵਿਅਕਤੀ ਦੇ ਤੌਰ ਤੇ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਪ੍ਰੋਫੈਸਰ ਸਾਹਿਬ ਕਿ ਕੁਰਬਾਨੀਆਂ ਦੇ ਆਧਾਰ ਤੇ ਹੋਰ ਵੀ ਸ਼ਹੀਦਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ। ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਤੋਂ ਸ਼ਹੀਦ ਆਜ਼ਮ ਖੁਦ ਬਹੁਤ ਮੁਤਾਸਿਰ ਕਾਇਲ ਸੀਗੇ ਤੇ ਸ਼ਹੀਦ ਸੁਖਦੇਵ ਜੀ ਤੋਂ ਵੀ ਉਹ ਬਹੁਤ ਹੱਦ ਤੱਕ ਮੁਤਾਸਰ ਰਹੇ ਨੇ, ਬੜੇ ਸੰਜੀਦਾ ਸ਼ਖਸ ਸੀਗੇ ਸ਼ਹੀਦ ਸੁਖਦੇਵ ਜੀ ਵੀ। ਤੇ ਪਰ ਹੁਣ ਅਗਰ ਸਵਾਲ ਉੱਠਦਾ ਹੈ, ਬਹੁਤ ਸਾਰੇ ਲੋਕ ਅਣਜਾਣੇ ਦੇ ਵਿੱਚ ਹੀ ਜਿਸ ਤਰ੍ਹਾਂ ਅਸੀਂ ਰੁਤਬੇ ਆ ਸਾਹਿਬੇ ਕਮਾਲ ਕਹਿੰਦੇ ਆ, ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਦਾ ਜ਼ਿਕਰ ਕਰ ਰਹੇ ਹਾਂ। ਤੇ ਜਦੋਂ ਸ਼ਹੀਦ ਆਜ਼ਮ ਦਾ ਜ਼ਿਕਰ ਹੁੰਦਾ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਅਸੀਂ ਸਰਦਾਰ ਭਗਤ ਸਿੰਘ ਦਾ ਜ਼ਿਕਰ ਕਰ ਰਹੇ ਹਾਂ। ਸ਼ਹੀਦ ਆਜ਼ਮ ਦਾ ਰੁਤਬਾ ਸ਼ਹੀਦ ਭਗਤ ਸਿੰਘ ਨੂੰ ਮਿਲਣਾ, ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ? ਸ਼ਹੀਦ ਭਗਤ ਸਿੰਘ ਦੇ ਆਪਣੇ ਹੀ ਲਫ਼ਜ਼ਾਂ ਵਿੱਚ ਉਹਨੂੰ ਜ਼ਿਆਦਾ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ, ਕਿਉਂਕਿ ਆਖਰੀ ਵੇਲੇ ਉਹਨਾਂ ਦੇ ਕੁਝ ਸਾਥੀਆਂ ਨੇ ਇੱਕ ਚਿੱਠੀ ਭੇਜੀ ਕਿ ਵੀ ਜੇ ਹੁਣ ਵੀ ਕੋਈ ਕੋਸ਼ਿਸ਼ ਕਰੀਏ ਤੁਹਾਨੂੰ ਛਡਾਉਣ ਦੀ ਜੀ ਤੇ ਤੁਸੀਂ ਕਿਵੇਂ? ਕਹਿੰਦੇ ਦੇਖੋ ਗੱਲ ਹੈ ਕਿ ਮੈਂ ਇਨਸਾਨ ਹਾਂ, ਮੈਂ ਭਰਪੂਰ ਜ਼ਿੰਦਗੀ ਜੀਣ ਦਾ ਮੈਨੂੰ ਵੀ ਚਾਅ ਹੈ, ਲੇਕਿਨ ਅੱਜ ਮੇਰਾ ਜਿਹੜਾ ਮਤਲਬ ਮੈਂ ਇੱਕ ਆਦਰਸ਼ ਦੇ ਨਾਲ ਬੱਝ ਗਿਆ ਔਰ ਉਹ ਆਦਰਸ਼ ਇੰਨਾ ਉੱਚਾ ਹੋ ਗਿਆ ਮੇਰੇ ਕੁਰਬਾਨੀਆਂ ਕਰਕੇ ਤੇ ਮੇਰੀ ਪਾਰਟੀ ਦੇ ਜਿਹੜੇ ਮਤਲਬ ਵਿਚਾਰਧਾਰਾ ਉਹਦੇ ਕਰਕੇ ਕਿ ਮੈਂ ਹੁਣ ਉਦੋਂ ਹੇਠਾਂ ਨਹੀਂ ਆ ਸਕਦਾ, ਮੈਂ ਕਿਸੇ ਸ਼ਰਤ ਤੇ ਨਹੀਂ ਜੀ ਸਕਦਾ। ਅੱਜ ਮੇਰੀਆਂ ਕਮਜ਼ੋਰੀਆਂ ਲੋਕਾਂ ਨੂੰ ਨਹੀਂ ਪਤੀਆਂ, ਮੈਂ ਇਨਸਾਨ ਹਾਂ, ਕੱਲ ਨੂੰ ਲੰਬਾ ਜੀਵਨ ਜੀਂਦਿਆਂ ਕੁਛ ਕਮਜ਼ੋਰੀਆਂ ਵੀ ਆਉਣਗੀਆਂ ਤੇ ਉਹਦੇ ਨਾਲ ਮੇਰਾ ਜਿਹੜਾ ਇਨਕਲਾਬ ਦਾ ਨਿਸ਼ਾਨ ਹੈ ਉਹ ਮੱਧਮ ਹੋ ਜਾਏਗਾ। ਸੋ ਮੈਂ ਮਤਲਬ ਉਹ ਅੱਜ ਮੇਰੇ ਵਾਸਤੇ ਲੌਜੀਕਲੀ ਸ਼ਹੀਦ ਹੋਣਾ ਜਾਂ ਮਰਨਾ ਜਿਹੜਾ ਹੈ ਫਾਂਸੀ ਲੱਗਣਾ, ਔਰ ਉਸ ਵੇਲੇ ਜਦੋਂ ਲੋਕੀ ਕਹਿ ਰਹੇ ਹੋਣ ਕਿ ਬੇਇਨਸਾਫੀ ਹੋ ਰਹੀ ਹੈ ਤਾਂ ਸਮਝਦਾ ਕਿ ਮੇਰਾ ਸੁਨੇਹਾ ਬਹੁਤ ਗਹਿਰਾ ਮਤਲਬ ਆਉਣ ਵਾਲੇ ਸਮਿਆਂ ਵਾਸਤੇ ਮਤਲਬ ਬਣ ਜਾਏਗਾ। ਤੋ ਇਸ ਕਰਕੇ ਉਹ ਸ਼ਹਾਦਤ ਨੂੰ ਕੋਈ ਸਿਰ ਤੇ ਬੰਨ੍ਹ ਕੇ ਨਹੀਂ ਤੁਰੇ, ਲੇਕਿਨ ਦੂਜੇ ਬੰਨੇ ਜਿਹੜਾ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਹੀ ਸੰਦੇਸ਼ ਹੈ ਕਿ ਜੇ ਮੈਂ ਲੜਾਈ ਸ਼ੁਰੂ ਕੀਤੀ ਹੈ ਤੇ ਮੈਂ ਉਹਨੂੰ ਜਿੱਤਾਂਗਾ, ਨਿਸ਼ਚੇ ਜਿੱਤਾਂਗਾ, ਔਰ ਉਹਦੇ ਵਿੱਚ ਮੈਂ ਫਿਰ ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖਾਂਗਾ। ਸੋ ਜਿਹੜਾ ਸ਼ਹਾਦਤ ਤੱਕ ਪਹੁੰਚਣਾ ਹੈ ਉਹ ਇਹ ਸੀਗਾ ਕਿ ਵੀ ਕੋਈ ਕਮਜ਼ੋਰੀ ਨਹੀਂ ਆਉਣੀ ਚਾਹੀਦੀ ਤੁਹਾਨੂੰ ਇਸ ਡਰ ਚੋਂ ਵੀ ਕਿ ਤੁਹਾਡੇ ਉੱਤੇ ਮੌਤ ਦਾ ਸਾਇਆ ਆ ਗਿਆ ਤੇ ਤੁਸੀਂ ਕਮਜ਼ੋਰ ਹੋ ਜਾਓ। ਸੋ ਇਸੇ ਕਰਕੇ ਉਹਨਾਂ ਨੇ ਅੰਤ ਕਿਹਾ ਸੀਗਾ ਕਿ ਹੁਣ ਤੇ ਘੱਟੋ ਘੱਟ ਮੈਂ ਕੁਛ ਵੀ ਇਹੋ ਜਿਹਾ ਨਹੀਂ ਕਰਨਾ ਜਿਹਦੇ ਨਾਲ ਮਤਲਬ ਇਹ ਲੱਗੇ ਕਿ ਵੀ ਇਹ ਤੇ ਡਰ ਗਿਆ ਹੁਣ। ਸੋ ਉਹ ਜਿਹੜਾ ਔਰ ਕਿਉਂਕਿ ਸਾਡੇ ਮਤਲਬ ਪੰਜਾਬ ਵਿੱਚ ਇਹਨੇ ਹਿੰਦੁਸਤਾਨ 'ਚ ਅਸੀਂ ਹੀਰੋ ਜਿਹੜਾ ਹੈ ਉਹਦੇ ਵਿੱਚੋਂ ਉਹ ਸਾਰਾ ਕੁਛ ਲੱਭਦੇ ਆ, ਲੇਕਿਨ ਭਗਤ ਸਿੰਘ ਨੇ ਖੁਦ ਕਿਹਾ ਸੀਗਾ ਕਿ ਮੇਰੀ ਹਵਾ में रहेंगी ख्याल की बिजलियां, ये मुश्ते खाक है फानी, ਰਹੇ ਜਾਂ ਨਾ ਰਹੇ। ਸੋ ਵਿਚਾਰਾਂ ਵਿੱਚ ਤਬਦੀਲ ਹੋ ਜਾਣਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਸਰੀਰ ਤਬਦੀਲ ਨਹੀਂ ਹੁੰਦਾ, ਬੰਦੇ ਤੋਂ ਬਾਅਦ ਕੀ ਰਹਿ ਜਾਂਦਾ? ਭਗਤ ਸਿੰਘ ਦਾ ਸੰਕਲਪ ਉਹਦੇ 'ਚ ਬੜਾ ਸਾਫ਼ ਹੈ ਕਿ ਵਿਚਾਰ ਰਹਿ ਜਾਂਦੇ ਨੇ। ਔਰ ਉਹਨਾਂ ਨੇ ਚੈਲੰਜ ਵੀ ਅੰਗਰੇਜ਼ ਮਤਲਬ ਸਰਕਾਰ ਅਦਾਲਤ ਨੂੰ ਵੀ ਕਿ ਤੁਸੀਂ ਬੰਦਿਆਂ ਨੂੰ ਮਾਰ ਸਕਦੇ ਹੋ ਲੇਕਿਨ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਤੇ ਅਸੀਂ ਇਤਿਹਾਸ ਵਿੱਚ ਇਹ ਸਿੱਖਿਆ ਹੈ ਕਿ ਜਦੋਂ ਇੱਕ ਵਾਰੀ ਵਿਚਾਰ ਲੋਕਾਂ ਦੇ ਵਿਚਾਰ ਬਣ ਜਾਣ ਤੇ ਉਹ ਫਿਰ ਮਤਲਬ ਇੱਕ ਬੜੀ ਬਣ ਜਾਂਦੀ ਹੈ ਜਿਹੜੀ ਸਮਾਜ ਨੂੰ ਬਦਲਦੀ ਹੈ। ਜੀ ਪ੍ਰੋਫੈਸਰ ਜਗਮੋਹਨ ਸਿੰਘ ਜੀ, ਤੁਹਾਡੇ ਤੋਂ ਪਹਿਲਾਂ ਅਸੀਂ ਇੱਕ ਜਿਹੜੇ ਹੋਰ ਸ਼ਖਸੀਅਤ ਦੇ ਨਾਲ ਗੱਲ ਕੀਤੀ ਸੀ, ਗੋਬਿੰਦਰ ਸੋਲ, ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਉਹ ਪੋਸਟਰ ਬਣਾਇਆ ਜਿਸ ਦੇ ਵਿੱਚ ਉਹ ਪਿਸਟਲ ਦੇ ਨਾਲ ਨਜ਼ਰ ਆਉਂਦੇ ਨੇ। ਉਹਨਾਂ ਨੇ ਵੀ ਮੰਨਿਆ ਸੀ ਕਿ ਉਹ ਮਾਤਾ ਅਮਰ ਕੌਰ ਜੀ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਤੁਸੀਂ ਉਸ ਪੋਸਟਰ ਦੇ ਨਾਲ ਸਹਿਮਤ ਨਹੀਂ ਸੀ। ਮੈਂ ਵੀ ਉਸ ਪੋਸਟਰ ਦੇ ਨਾਲ ਮੈਂ ਵੀ ਕੀ ਸ਼ਾਇਦ 70-78% ਤੋਂ ਵੱਧ ਲੋਕ ਜਿਹੜੇ ਸੰਜੀਦਾ ਨੇ, ਜਿਹੜੇ ਮੋਢਿਆਂ ਤੋਂ ਥੁੱਕਣ ਦੀ ਉਮਰ ਤੋਂ ਲੰਘ ਚੁੱਕੇ ਨੇ, ਉਹ ਸ਼ਾਇਦ ਇਸ ਪੋਸਟਰ ਦੇ ਨਾਲ ਸਹਿਮਤ ਨਹੀਂ ਹੈ। ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ। ਬਾਕੀ ਜਿਹੜੇ ਬੁਲਟਾਂ ਤੇ ਪਿੱਛੇ ਪੋਸਟਰ ਲਾਉਣ ਵਾਲੇ ਯਾਰ ਅਣਮੁੱਲੇ ਜੋ ਸ਼ਹੀਦ ਆਜ਼ਮ ਜਾਂ ਹੋਰ ਸ਼ਹੀਦਾਂ ਦੇ ਪੋਸਟਰ ਬੁਲਟ ਦੀ ਪਿਛਲੀ ਨੰਬਰ ਪਲੇਟ ਤੇ ਲਾ ਲੈਂਦੇ ਨੇ ਜਿੱਥੇ ਮਿੱਟੀ ਘੱਟਾ ਪਤਾ ਨਹੀਂ ਕੀ ਗੰਦ ਪਿਲ ਡਿੱਗਦਾ, ਉਹਨਾਂ ਦੇ ਲਈ ਇਹ ਪੋਸਟਰ ਵਾਕਿਆ ਹੀ ਉਹਨਾਂ ਨੂੰ ਤਸੱਲੀ ਦਿੰਦਾ ਹੈ। ਪਰ ਜਿਹੜਾ ਸ਼ਹੀਦ ਆਪਣੀ ਮੌਤ ਤੋਂ ਕੁਝ ਪਲ ਪਹਿਲਾਂ ਵੀ ਪੜ੍ਹਦਾ ਰਿਹਾ, ਉਸ ਦੇ ਫਲਸਫੇ ਨੂੰ ਪਿਸਟਲ ਜਾਂ ਇਸ ਤਰ੍ਹਾਂ ਦੀ ਧਾਰਨਾ ਦੇ ਅਧੀਨ ਬਦਲ ਦੇਣਾ ਕਿਤੇ ਇਹ ਉਹਨਾਂ ਲੋਕਾਂ ਦੀ ਚਾਲ ਤਾਂ ਨਹੀਂ ਜਿਹੜੇ ਅਹਿੰਸਾ ਦਾ ਅਲਾਪ ਰਾਗ ਕੇ ਆਪਣੇ ਆਪ ਨੂੰ ਬੜਾ ਅਗੰਮੀ ਦਰਜਾ ਦੇਈ ਬੈਠੇ ਨੇ। ਜੀ ਬਿਲਕੁਲ ਚਵਾਣਾ ਜੀ, ਤੁਸੀਂ ਇੱਕ ਗੱਲ ਲੇਕਿਨ ਇਹਦੇ ਵਿੱਚ ਥੋੜਾ ਜਿਹਾ ਹੋਰ ਵੀ ਹੈ ਜੀ ਕਿ ਜਿਹੜੀ ਮਤਲਬ ਸਮੇਂ ਦੇ ਰਾਜ ਕਰਨ ਵਾਲੀਆਂ ਜਮਾਤਾਂ ਹੀ ਹੁੰਦੀਆਂ ਨੇ, ਕਿਉਂਕਿ ਸਰਕਾਰ ਇੱਕ ਬਣਾਉਂਦੀ ਨਾ ਦੂਜੀ ਨਾ ਵੀ ਬਣਾਉਂਦੀ, ਤੇ ਉਹਨਾਂ ਦਾ ਹੁੰਦਾ ਹੈ ਕਿ ਜਿਹੜਾ ਲੋਕਾਂ ਵਿੱਚ ਮਕਬੂਲ ਚੀਜ਼ ਹੈ ਉਹਨੂੰ ਤੁਸੀਂ ਕਿੱਥੇ ਫਰੀਜ਼ ਕਰੋ।
ਮਤਲਬ ਅਸੀਂ ਫਰੀਜ਼ ਕਰਦੇ ਹਾਂ, ਉਹਨੂੰ ਗਰੋ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਵਿਚਾਰ ਜਿਹੜੇ ਨੇ ਉਹ ਗਰੋ ਕਰਦੇ ਨੇ। ਸੋ ਜਿਵੇਂ ਅੰਗਰੇਜ਼ ਨੇ ਵੀ ਜਿਹੜਾ ਵਰਤਿਆ, ਮਤਲਬ ਕਿ ਵੀ ਭਗਤ ਸਿੰਘ ਨੂੰ ਗੋਲੀ ਮਾਰੀ ਸੀਗੀ, ਜਿਹੜਾ ਮੁਕੱਦਮਾ ਕਦੀ ਚੱਲਿਆ ਹੀ ਨਹੀਂ, ਜਿਹੜਾ ਪਿਸਤੌਲ ਕਦੀ ਅਦਾਲਤ 'ਚ ਆਇਆ ਹੀ ਨਹੀਂ, ਲੇਕਿਨ ਮਤਲਬ ਜੀ ਕਹਿਤਾ, ਮਤਲਬ ਕਿ ਉਹਦੇ ਸਾਥੀਆਂ ਨੇ ਤੋਂ ਅਸੀਂ ਬਿਆਨ ਦਵਾ ਲਏ ਨੇ, ਇਸ ਕਰਕੇ ਉਹਨੇ ਸਾਂਢ ਤੋਂ ਮਾਰਿਆ ਸੀ, ਇਸ ਕਰਕੇ ਮਾਰ ਰਹੇ ਹਾਂ। ਜਦੋਂ ਕਿ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਨੇ ਆਪਣੀ ਫਾਂਸੀ ਤੋਂ 3 ਦਿਨ ਪਹਿਲਾਂ ਇੱਕ ਚਿੱਠੀ ਲਿਖ ਕੇ ਇਸ ਚੀਜ਼ ਦਾ ਨਿਤਾਰਾ ਕੀਤਾ ਸੀ ਕਿ ਤੁਹਾਡਾ ਜਿਹੜੀ ਅਦਾਲਤ ਨੇ ਸਾਨੂੰ ਸਜ਼ਾ ਦਿੱਤੀ ਹੈ, ਉਹ ਅੰਗਰੇਜ਼ ਬਾਦਸ਼ਾਹ ਦੇ ਖਿਲਾਫ ਜੰਗ ਕਰਨ ਦੇ ਲਈ ਵਿੱਚ ਹਿੱਸੇਦਾਰ ਹੋਣ ਦੀ ਕਰਕੇ ਸਜ਼ਾ ਦਿੱਤੀ ਹੈ। ਇੱਕ ਤੇ ਇਹ ਭਰਮ ਜਿਹੜਾ ਹੈ, ਉਸ ਵੇਲੇ ਦੀ ਸਾਡੀ ਜਿਹੜੀ ਕੌਮੀ ਲੀਡਰਸ਼ਿਪ ਸੀ, ਉਹਨੂੰ ਵੀ ਐਕਸੂਟ ਕਰਦਾ ਸੀ ਵੀ ਹੁਣ ਇਹਨੂੰ ਭਗਤ ਸਿੰਘ ਨੂੰ ਇੱਥੇ ਕੀ ਫਰੀਜ਼ ਕਰਦੇ ਹੋ ਕਿ ਤੁਸੀਂ ਬਜ਼ੁਰਗਾਂ ਲਈ ਕੁਰਬਾਨ ਹੋਵੋ ਤੇ ਤੁਸੀਂ ਸ਼ਹੀਦ ਹੋ, ਤੁਸੀਂ ਸਾਡੇ ਲਈ ਕੁਰਬਾਨ ਹੋਵੋ। ਤੇ ਅੱਜ ਵੀ ਪੋਲੀਟਿਕਸ ਇਹੀ ਚਾਹੁੰਦੀ ਹੈ ਕਿ ਨੌਜਵਾਨ ਉਹਨਾਂ ਲਈ ਸ਼ਹੀਦ ਹੁੰਦੇ ਰਹਿਣ ਤੇ ਉਹ ਆਪਣਾ ਰਾਜ ਕਰਦੇ ਰਹਿਣ। ਸੋ ਜਿਹੜਾ ਕਲਚਰ ਬੰਦੂਕ ਵਾਲਾ ਹੈ, ਮੈਂ ਕਹਿੰਦਾ ਕਿ ਭਗਤ ਸਿੰਘ ਕਹਿੰਦਾ ਮੈਂ ਤੇ ਸਟੱਡੀ ਨਾਲ ਹਰਾਇਆ। ਉਹ ਕੋਈ 21 ਸਾਲ ਦਾ ਬੰਦਾ 18 ਸਾਲ ਦੇ ਆਪਣੇ ਸਾਥੀ ਨਾਲ ਅੰਗਰੇਜ਼ ਨੂੰ ਅੱਖ ਨਾਲ ਅੱਖ ਪਲਾ ਕੇ, ਮਤਲਬ ਪਾਰਲੀਮੈਂਟ ਵਿੱਚ ਅਸੈਂਬਲੀ, ਸੈਂਟਰਲ ਅਸੈਂਬਲੀ ਵਿੱਚ ਮਤਲਬ ਜਾ ਕੇ ਅੱਖ ਨਾਲ ਅੱਖ ਮਿਲਾ ਕੇ ਕਹਿੰਦਾ ਮੇਰੇ ਨਾਲ ਬਹਿਸ ਕਰੋ। ਮਤਲਬ ਉਹ ਉਦੋਂ ਗੋਲੀ ਨਹੀਂ ਚਲਾ ਰਿਹਾ, ਉਹ ਦਲੀਲ ਚਲਾ ਰਿਹਾ। ਔਰ ਉਸ ਦਲੀਲ ਨੇ ਉਦੋਂ ਦਾ ਅੰਗਰੇਜ਼ ਕਮਾਤਾ। ਮੈਂ ਮਤਲਬ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਵੀ ਗਿਆ ਸੀਗਾ, ਜਿਹੜੀ ਇੰਡੀਆ ਲਾਇਬ੍ਰੇਰੀ ਹੈਗੀ ਹੈ। ਉੱਥੇ ਮੈਨੂੰ ਇੱਕ ਬਹੁਤ ਖੂਬਸੂਰਤ ਨੋਟ ਮਿਲਿਆ ਕਿ 4 MPs ਨੇ, ਜਿਹੜੇ ਸਕਾਟਲੈਂਡ ਦੇ MP ਸੀਗੇ, ਇੰਡੀਪੈਂਡੈਂਟ ਮਤਲਬ ਗਰੁੱਪ ਸੀ ਉਹਨਾਂ ਦਾ, ਉਹ ਉਦੋਂ ਦੇ ਪ੍ਰਾਈਮ ਮਿਨਿਸਟਰ ਨੂੰ ਮਿਲੇ ਕਿ ਤੁਸੀਂ ਦੁਨੀਆ ਦੇ ਉੱਤੇ ਇਨਸਾਨੀਅਤ ਦੇ ਖਿਲਾਫ ਇਹ ਸਜ਼ਾ ਦੇ ਕੇ ਸਭ ਤੋਂ ਵੱਡਾ ਗੁਨਾਹ ਕਰ ਰਹੇ ਹੋ। ਔਰ ਪ੍ਰਾਈਮ ਮਿਨਿਸਟਰ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਨੋਟ ਹੈ ਕਿ ਮੈਂ ਇਸ ਗੱਲ ਦੇ ਉੱਤੇ ਲਾਜਵਾਬ ਹਾਂ, ਪਰ ਕਿਉਂਕਿ ਸਾਮਰਾਜਵਾਦ ਨੂੰ ਬਚਾਉਣ ਲਈ ਇਹ ਹੋਣਾ ਹੀ ਚਾਹੀਦਾ, ਸੋ ਇਸ ਕਰਕੇ ਮੈਂ ਇਹਨੂੰ ਇਹਦਾ ਜਵਾਬ ਨਹੀਂ ਦੇ ਸਕਿਆ, ਲੇਕਿਨ ਇਹ ਗੱਲ ਚੱਲਣ ਦਿਓ। ਸੋ ਮਤਲਬ ਉਸ ਹੱਦ ਤੱਕ ਪਹੁੰਚ ਜਾਣਾ ਜਿਹਨੂੰ ਕਦੀ ਕਹਿੰਦੇ ਨੇ ਕਿ ਅਬ ਤੇਰੀ ਹਿੰਮਤ ਕਾ ਚਰਚਾ ਗੈਰ ਕੀ ਮਹਿਫਲ ਮੇਂ ਹੈ ਜੀ। ਇਹ ਜਿਹੜਾ ਹੈ ਭਗਤ ਸਿੰਘ ਦੀ ਇਸੇ ਕਿ ਅਸੀਂ ਬੱਚਿਆਂ ਨੂੰ ਵਰਗਲਾਈਏ ਨਾ। ਔਰ ਮੈਨੂੰ ਬਹੁਤ ਹੀ ਜਿਹੜਾ ਚੰਗਾ ਲੱਗਾ ਕਿ ਮਤਲਬ ਸ਼ਾਇਦ ਸੂਬਾ ਸਿੰਘ ਜੀ ਨੇ ਬਹੁਤ ਸਾਰੀਆਂ ਪੇਂਟਿੰਗਸ ਪਬਲਿਕ ਵਿੱਚ ਮਤਲਬ ਬਣਾਈਆਂ, ਪਬਲਿਕ ਡਿਸਪੋਜ਼ ਹੋਈਆਂ, ਲੇਕਿਨ ਭਗਤ ਸਿੰਘ ਦੀ ਪੇਂਟਿੰਗ ਜਿਹੜੀ ਉਹਨਾਂ ਨੇ ਆਪਣੀ ਨਿੱਜ ਵਾਸਤੇ ਬਣਾਈ ਸੀਗੀ, ਜਿਹੜੀ ਅੱਜ ਵੀ ਕਿਉਂਕਿ ਪਰਿਵਾਰ ਦੀ ਉਹ ਨਿੱਜੀ ਰਹਿ ਗਈ, ਉਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ, ਕਿਉਂਕਿ ਭਗਤ ਸਿੰਘ ਨਾਲ ਕਿਤੇ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਵਿੱਚ ਵੀ ਲਿਖਿਆ ਕਿ ਭਗਤ ਸਿੰਘ ਮੇਰੇ ਕੋਲ ਵੀ ਕਾਲਜ ਵਿੱਚ ਹੋਸਟਲ 'ਚ ਆਉਂਦਾ ਸੀ, ਸ਼ਾਇਦ ਉਹ ਦੀ ਹੈ। ਉਹਨਾਂ ਨੇ ਭਗਤ ਸਿੰਘ ਨੂੰ ਕਿਤਾਬ ਪੜ੍ਹਦੇ ਮੰਜੇ ਤੇ ਬੈਠਾ ਦਿਖਾਇਆ ਜੀ, ਔਰ ਮਗਰਲੇ ਬੰਨੇ ਸ਼ੇਰ ਦੀ ਦਹਾੜ ਦਿਖਾਈ, ਜਿਹੜਾ ਮਤਲਬ ਨੈਸ਼ਨਲ ਮੂਵਮੈਂਟ ਨੂੰ ਰਿਪਰੈਜ਼ੈਂਟ ਕਰਦੀ ਹੈ, ਤੇ ਨਾਲ ਜਿਹੜਾ ਰਾਣੀ ਦਾ ਮੁਕਟ ਹੈ ਉਹ ਰੁੜਦਾ ਦਿਖਾਇਆ। ਇਹ ਬਿਲਕੁਲ ਠੀਕ ਪ੍ਰਤੀਕ ਹੈ ਕਿ ਭਗਤ ਸਿੰਘ ਦਲੀਲ ਵਾਲਾ ਭਗਤ ਸਿੰਘ ਸੀ। ਮਗਰ ਦਲੀਲ ਵਾਲੇ ਭਗਤ ਸਿੰਘ ਨੂੰ ਅਸੀਂ ਜਦੋਂ ਬਦਲ ਦਿੰਦੇ ਹਾਂ ਤੇ ਅਸੀਂ ਮਤਲਬ ਉਹਨਾਂ ਤੱਕ ਮਦਦ ਕਰ ਰਹੇ ਹੁੰਦੇ ਹਾਂ। ਇਹ ਨਹੀਂ ਚਾਹੁੰਦੀਆਂ ਕਿ ਨੌਜਵਾਨ ਆਪਣੀ ਸੋਚਣੀ ਦਾ ਧਾਰਨੀ ਬਣੇ। ਭਗਤ ਸਿੰਘ ਦਾ ਤੇ ਕਹਿਣਾ ਸੀ ਕਿ ਨੌਜਵਾਨ ਨੂੰ ਕੋਈ ਡੰਗੋਰੀ ਨਹੀਂ ਚਾਹੀਦੀ, ਉਹ ਆਪਣੇ ਇਰਾਦੇ ਨਾਲ ਚੱਲੇ। ਔਰ ਆਪਾਂ ਭੁੱਲੀਏ ਨਾ ਕਿ ਇਹ ਉਹ ਯੁੱਗ ਸੀ ਜਦੋਂ ਇਕਬਾਲ ਉਹਨਾਂ ਨੇ ਖੁਦੀ ਦਾ ਜਿਹੜਾ ਫਿਲਾਸਫੀ ਹੈ ਉਹਨੂੰ ਜਨਮ ਦਿੱਤਾ ਤੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਸੋ ਨੌਜਵਾਨ ਨੂੰ ਆਪਣੀ ਖੁਦੀ ਨੂੰ ਆਪਣੇ ਆਪ ਵਿੱਚ ਯਕੀਨ ਪੈਦਾ ਕਰਨਾ। ਔਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਕਰੀਏ ਕਿ ਉਹਨਾਂ ਨੇ ਜਦੋਂ ਕਿਹਾ ਸੀਗਾ ਕਿ ਮੈਂ ਚਿੜੀਆਂ ਤੋਂ ਬਾਅਦ ਚੜਾਵਾਂ, ਜੇ ਸੀ ਕਿ ਆਮ ਆਦਮੀ ਵਿੱਚ ਇੰਨਾ ਮੈਂ ਅਕੀਦਾ ਪੈਦਾ ਕਰਨਾ ਕਿ ਉਹ ਆਪਣੀ ਲੜਾਈ ਖੁਦ ਲੜ ਸਕੇਗਾ, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਪਏਗੀ। ਜੀ ਪਰ ਸਾਹਿਬ, ਜਿਸ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਗਾਹੇ ਬਗਾਹੇ ਸ਼ੁਮਾਰ ਹੋ ਜਾਂਦੀਆਂ ਨੇ, ਮਸਲਨ ਸ਼ਹੀਦ ਭਗਤ ਸਿੰਘ ਦਾ ਜਿਹੜਾ ਫਲਸਫਾ ਸੀਗਾ ਉਸ ਦੇ ਵਿੱਚ ਇੱਕ ਜਿਹੜੀ ਰੌਸ਼ਨੀ ਹੈ ਉਹ ਮੈਨੂੰ ਕਿਤੇ ਨਾ ਕਿਤੇ ਇਹ ਕਹਿੰਦੇ ਆ ਸੰਕੋਚ ਵੀ ਨਹੀਂ ਕਿ ਉਹ ਉਸ ਜਗਤ ਗੁਰੂ ਬਾਬਾ ਨਾਨਕ ਤੋਂ ਵੀ ਆਉਂਦੀ ਨਜ਼ਰ ਆਉਂਦੀ ਹੈ। ਜਦੋਂ ਇਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਜਦੋਂ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਵੀ ਲਾਂਭਾ ਦੇ ਦਿੱਤਾ ਸੀ। ਸਾਡੇ ਇਤਿਹਾਸ ਦੇ ਵਿੱਚ ਜਾਂ ਧਰਮ ਦੇ ਵਿੱਚ ਜਾਂ ਇਸ ਏਸ਼ੀਆ ਖਿੱਤੇ ਦੇ ਵਿੱਚ ਰੱਬ ਨੂੰ ਕੋਈ ਵੀ ਭਗਤ ਲਾਂਭਾ ਨਹੀਂ ਦਿੱਤਾ, ਪਰ ਗੁਰੂ ਨਾਨਕ ਸਾਹਿਬ ਕਿਉਂਕਿ ਤਰਕ ਦੇ ਧਾਰ ਨਹੀਂ ਸੀ, ਉਹਨਾਂ ਨੇ ਵੀ ਕਹਿ ਦਿੱਤਾ ਸੀ ਇਤੀ ਮਾਰ ਪਈ ਕਰਲਾਣੇ ਤੈਂ ਕੀ ਰੱਬ ਤੈਂ ਕੀ ਦਰਦ ਨਾ ਆਇਆ। ਯਾਨੀ ਰੱਬ ਤੋਂ ਨਾਰਾਜ਼ਗੀ ਸੀ ਗੁਰੂ ਨਾਨਕ ਸਾਹਿਬ ਦੀ। ਜਿਹੜਾ ਰੱਬ ਗਰੀਬਾਂ ਲਈ ਕੁਛ ਨਹੀਂ ਕਰ ਸਕਦਾ, ਉਹ ਰੱਬ ਵੀ ਫਿਰ ਕਿਸੇ ਕੰਮ ਦਾ ਨਹੀਂ ਹੈ ਮੇਰੀ ਨਜ਼ਰੇ। ਤੇ
ਅੱਗੇ ਜਾ ਕੇ ਸ਼ਹੀਦ ਭਗਤ ਸਿੰਘ ਵੀ ਹੈ ਜਿਹੜਾ ਇਸ ਤਰ੍ਹਾਂ ਦੇ ਅਖੌਤੀ ਰੱਬ ਤੋਂ ਮੁਨਕਰ ਹੋਇਆ, ਮੈਂ ਨਾਸਤਕ ਕਿਉਂ, ਇਸ ਉਹਨੂੰ ਥੋੜਾ ਜਿਹਾ ਹੋਰ ਗਹਿਰੇ ਤਰੀਕੇ ਨਾਲ ਦੇਖਣ ਦੀ ਲੋੜ ਹੈ ਕਿ ਭਗਤ ਸਿੰਘ ਦਾ ਜਿਹੜਾ ਅਕੀਦਾ ਸੀ ਕਿ ਜਿਵੇਂ ਰੱਬ ਨੂੰ ਵਰਤਿਆ ਜਾਂਦਾ ਹੈ, ਮਤਲਬ ਉਹ ਬਾਕੀ ਡਿਬੇਟ ਤੇ ਹੈ, ਲੇਕਿਨ ਜਿਵੇਂ ਰੱਬ ਨੂੰ ਮਤਲਬ ਪੋਲੀਟਿਕਸ ਵਿੱਚ ਤੇ ਅਸੀਂ ਲੋਕਾਂ ਨੂੰ ਉਹਨਾਂ ਦਾ ਮਤਲਬ ਹੌਸਲਾ ਤੋੜਨ ਵਾਸਤੇ ਵਰਤਦੇ ਹਾਂ, ਕਹਿੰਦਾ ਇਹਦੇ ਤੋਂ ਜਿੰਨਾ ਚਿਰ ਅਸੀਂ ਬਰੀ ਨਹੀਂ ਹੋਵਾਂਗੇ ਉਹਨਾਂ ਚਿਰ ਤੱਕ ਅਸੀਂ ਆਪਣੀ ਖੁਦੀ ਨੂੰ ਬੁਲੰਦ ਨਹੀਂ ਕਰ ਸਕਦੇ, ਆਪਣੇ ਆਪ ਵਿੱਚ ਸਵੈ ਯਕੀਨ ਨਹੀਂ ਪੈਦਾ ਕਰ ਸਕਦੇ। ਉਸੇ ਲਿਖਤ ਵਿੱਚ ਹੀ ਲਿਖਿਆ ਉਹਨਾਂ ਨੇ ਕਿ ਨੌਜਵਾਨ ਨੂੰ ਡੰਗੋਰੀ ਲੈ ਕੇ ਨਹੀਂ ਚੱਲਣਾ ਚਾਹੀਦਾ ਜੀ, ਨੌਜਵਾਨ ਨੂੰ ਆਪਣੇ ਆਪ ਵਿੱਚ ਇੰਨਾ ਯਕੀਨ ਪੈਦਾ ਕਰਨਾ ਚਾਹੀਦਾ ਕਿ ਉਹ ਮਤਲਬ ਆਪ ਆਪਣੇ ਕਦਮ ਜਿਹੜੇ ਨੇ ਉਹਨਾਂ ਨੂੰ ਚੱਲ ਸਕੇ। ਮੈਂ ਰੋਕਣਾ ਚਾਹਾਂਗਾ, ਸਾਡੇ ਤੇ ਰਾਸ਼ਟਰਪਿਤਾ ਵੀ ਡੰਗੋਰੀ ਲੈ ਕੇ ਚੱਲਦੇ ਆ। ਉਹ ਤੇ ਚਲੋ ਉਹ ਤੇ ਉਹਨਾਂ ਦੀ ਪ੍ਰੋਬਲਮ ਹੈ, ਉਹ ਅਹਿੰਸਾ ਦੇ ਪੁਜਾਰੀ ਨੇ, ਪਰ ਡਾਂਗ ਦਾ ਸਵਾਬ ਨਹੀਂ। ਪਰ ਮੈਂ ਅਹਿੰਸਾ ਦੇ ਬਾਰੇ ਚ ਵੀ ਇਹ ਦੱਸ ਦਿਆਂ ਕਿ ਉਹਨੂੰ ਬੜਾ ਮਿਸਯੂਜ਼ ਕੀਤਾ ਹੈ। ਅਹਿੰਸਾ ਦਾ ਜਿਹੜਾ ਮੇਨ ਮਤਲਬ ਸੰਕਲਪ ਹੈ ਉਹ ਜੈਨੀਆਂ ਨੇ ਦਿੱਤਾ ਹੈ, ਔਰ ਉਹਦਾ ਮਤਲਬ ਹੈ ਕਿ ਤੁਹਾਡੀ ਇਨਸਾਨੀ ਜਿਹੜੀ ਸੰਵੇਦਨਾ ਹੈ ਉਹ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਕੋਈ ਅਨੁਕੂਲ ਤੌਰ ਤੇ ਵੀ ਕਿਸੇ ਜੀਵ ਨੂੰ ਤੁਸੀਂ ਮਤਲਬ ਨੁਕਸਾਨ ਨਾ ਪਹੁੰਚਾਓ। ਉਹ ਨੰਗੇ ਪੈਰੀ ਚੱਲਦੇ ਨੇ ਤਾਂ ਕਿ ਘਾਹ ਵਿੱਚ ਵੀ ਜ਼ਿੰਦਗੀ ਹੈ, ਕਿ ਘਾਹ ਨੂੰ ਕਿਤੇ ਮਤਲਬ ਜੁੱਤੀ ਨਾਲ ਅਸੀਂ ਮਸਲ ਨਾ ਦੇਈਏ। ਸੋ ਉਹ ਇਨਸਾਨੀ ਸੰਵੇਦਨਾ ਨੂੰ ਅਸੀਂ ਬਿਲਕੁਲ ਉਹਦੇ ਥੱਲੇ ਲੈ ਆਏ, ਮਤਲਬ ਉਹਨੂੰ ਹਿੰਸਾ ਨਾਲ ਜੋੜ ਦਿੱਤਾ, ਕਿਉਂਕਿ ਅੰਗਰੇਜ਼ਾਂ ਨੇ ਕਿਹਾ ਕਿ ਜੀ ਇਹਦੇ ਨਾਲ ਹਿੰਸਾ ਹੋਊਗੀ। ਉਹ ਕਹਿੰਦੇ ਜੀ ਮੈਂ ਇਸ ਕਰਕੇ ਮਤਲਬ ਨੋਨ ਵਾਇਲੈਂਸ ਵਾਲਾ ਇਸ਼ੂ। ਲੇਕਿਨ ਭਗਤ ਸਿੰਘ ਉਹਨਾਂ ਨੇ ਆਪਣੇ ਬਾਬਾ ਜੀ ਨਾਲ ਡਿਸਕਸ਼ਨ ਵੇਲੇ ਇੱਕ ਬਹੁਤ ਹੀ ਖੂਬਸੂਰਤ ਮਤਲਬ ਪਹਿਲਾ ਗੁਰ ਜਿਹੜਾ ਹੈ, ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਸਾਹਿਬ ਦੀ ਗੱਲ ਕੀਤੀ ਹੈ, ਕਿ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਇਹ ਕਿਹਾ ਹੈ ਕਿ ਗੁਰ ਸੋ ਲੱਭੋ ਤਾਂ ਚਾਨਣ ਹੋਣਾ। ਇਹ ਮਤਲਬ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ ਕਿ ਹਰ ਜਨ ਗੁਰੂ ਸੇਵਾ ਹੈ, ਗੁਰ ਕਰਨੀ ਪ੍ਰਧਾਨ ਜੀ। ਹਰ ਬੰਦਾ ਗੁਰੂ ਦੀ ਸੇਵਾ ਕਰਕੇ ਲੱਭਦਾ, ਫਲ ਲੱਭਦਾ ਹੈ, ਲੇਕਿਨ ਉਹ ਇਹ ਨਹੀਂ ਸਮਝਦਾ ਕਿ ਉਹਦੇ ਉੱਤੇ ਪ੍ਰਧਾਨਗੀ ਜਿਹੜੀ ਹੈ ਗੁਰ ਇਹ ਹੈਗਾ ਕਿ ਉਹਦੇ ਉੱਤੇ ਪ੍ਰਧਾਨਗੀ ਜਿਹੜੀ ਹੈ ਉਹਦੇ ਅਮਲਾਂ ਨੇ ਕਰਨੀ ਹੈ ਜੀ। ਭਗਤ ਸਿੰਘ ਉਹਨਾਂ ਨੇ ਆਪਣੇ ਬਾਬਾ ਜੀ ਨੂੰ ਇੱਕ ਸਵਾਲ ਕੀਤਾ ਕਿ ਜੀ ਮਤਲਬ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬੜੀ ਲਸਾਨੀ ਹੈ, ਕਿਉਂਕਿ ਉਹ ਦਲੀਲ ਵਾਸਤੇ ਗਏ ਕੁਰਬਾਨੀ ਤੱਕ ਉਹਨਾਂ ਨੇ, ਲੇਕਿਨ ਉਹਨਾਂ ਨੇ ਆਪਣੇ 9 ਸਾਲ ਦੇ ਬੱਚੇ ਗੋਬਿੰਦ ਰਾਏ ਨੂੰ ਕਿਹੜਾ ਗੁਰ ਭੇਜਿਆ ਸੀ ਜਿਹਨੇ ਉਹਨਾਂ ਨੂੰ ਇੰਨੇ ਮਹਾਨ ਵਿਅਕਤੀ ਬਣਾ ਦਿੱਤਾ। ਸੋ ਇਹ ਸਵਾਲ ਆਪਣੇ ਆਪ ਵਿੱਚ ਬੜਾ ਅਹਿਮ ਹੈ, ਔਰ ਇਹਦਾ ਜਵਾਬ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਬਦ ਅੰਕਿਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਹੈ। ਉਹਦਾ ਟਵਰਡਸ ਐਂਡ ਮਤਲਬ ਜਿਹੜੇ ਸ਼ਬਦ ਆਉਂਦਾ ਹੈ ਕਿ ਬਲ ਛੁੱਟ ਕੇ ਉਹ ਬੰਧਨ ਪੜੇ ਪਿਛੂ ਨਾ ਹੋ ਤਾਂ ਪਾਏ, ਔਰ ਉਹਦਾ ਜਵਾਬ ਸੀਗਾ ਕਿ ਬੰਧਨ ਛੂਟੇ ਸਭ ਕੁਛ ਹੋ ਤਾਂ ਪਾਏ। ਤਾਂ ਭਗਤ ਸਿੰਘ ਨੇ ਕਿਹਾ ਕਿ ਮੇਰੇ ਮਨ ਚੋਂ ਇਹ ਦੂਰ ਹੋ ਗਿਆ ਕਿ ਅਸਲ ਕੈਟੇਗਰੀ ਆਫ ਜਿਹੜੀ ਫਿਲਾਸਫੀਕਲ ਗੱਲ ਕਰਨ ਦਾ ਤਰੀਕਾ ਹੈ ਉਹ ਵਾਇਲੈਂਸ ਨੋਨ ਵਾਇਲੈਂਸ ਨਹੀਂ ਹੈ, ਉਹ ਹੈ ਬਲਵਾਨ ਤੇ ਨਿਰਬਲ। ਜਿਹੜੀ ਚੀਜ਼ ਮੈਨੂੰ ਨਿਰਬਲ ਕਰੇਗੀ ਉਹ ਮੈਨੂੰ ਗੁਲਾਮੀ ਵੱਲ ਲਿਜਾਏਗੀ, ਜਿਹੜੀ ਚੀਜ਼ ਮੈਨੂੰ ਬਲਵਾਨ ਬਣਾਏਗੀ। ਔਰ ਬਲ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਬਲ ਦਾ ਮਤਲਬ ਜਿਹੜਾ ਹੈ ਉਹ ਸਿਰਫ ਬਾਹੂਬਲ ਨਹੀਂ, ਉਹਦੇ ਚ ਬਾਅਦ ਵਿਚਾਰਾਂ ਦਾ ਬਲ, ਤੇ ਜੇ ਤੁਹਾਡੇ ਵਿਚਾਰਾਂ ਦਾ ਬਲ ਆਉਂਦਾ ਫਿਰ ਤੁਹਾਡੇ ਇਰਾਦੇ ਦਾ ਬਲ ਬਣਦਾ ਹੈ, ਫਿਰ ਤੁਸੀਂ ਇੱਕ ਸੰਗਠਨ ਦੇ ਬਲ ਵਿੱਚ ਬਦਲਦੇ ਹੋ, ਤੇ ਫਿਰ ਤੁਸੀਂ ਕੁਛ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਸਤੇ ਕੰਮ ਕਰ ਸਕਦੇ ਹੋ ਜੀ। ਪਰ ਸਾਹਿਬ ਬਹੁਤ ਸਾਰੀਆਂ ਤਸਵੀਰਾਂ ਸ਼ਹੀਦ ਆਜ਼ਮ ਦੀਆਂ ਆਈਆਂ ਨੇ, ਮਸਲਨ ਉਹਨਾਂ ਦੀ ਇੱਕ ਜਿਹੜੀ ਮੇਰਾ ਖਿਆਲ ਹੈ ਮਈ 1927 ਦੀ ਤਸਵੀਰ ਹੈ, ਜਿਸ ਦੇ ਵਿੱਚ ਉਹ ਇੱਕ ਮੰਜੇ ਤੇ ਬੈਠੇ ਨੇ ਤੇ ਇੱਕ ਸਰਦਾਰ ਕੁੜਤੇ ਪਜਾਮੇ ਵਾਲਾ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ, ਇੱਕ ਚੇਅਰ ਖਾਲੀ ਪਈ ਹੈ। ਇਹ ਤਸਵੀਰ ਤੇ ਵੀ ਮੈਂ ਚਾਹਾਂਗਾ ਤੁਸੀਂ ਰੋਸ਼ਨੀ ਪਾਓ, ਤੇ ਨਾਲ ਨਾਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜਿਹੜੀ ਹੈਟ ਵਾਲੀ ਤਸਵੀਰ ਹੈ ਉਹ ਜ਼ਿਆਦਾ ਚਰਚਿਤ ਕੀਤੀ ਗਈ ਜਾਂ ਚਰਚਿਤ ਹੋਈ, ਤੇ ਇਸ ਦੇ ਕੀ ਕਾਰਨ ਹੈ? ਹਾਲਾਂਕਿ ਭਗਤ ਸਿੰਘ ਦੀ ਜਿਹੜੀ ਪਾਲਿਸ਼ ਹੈ ਉਸ ਤੇ ਉਸਦੀ ਚਾਚੀ ਦੀ ਸ਼ਖਸੀਅਤ ਦਾ, ਮਾਤਾ ਹਰਨਾਮ ਕੌਰ ਦਾ, ਜਿਹੜੇ ਕਿ ਸਰਦਾਰ ਅਜੀਤ ਸਿੰਘ ਹੋਰਾਂ ਦੇ ਸ਼ਰੀਕੇ ਹੱਥ ਸੀ, ਉਹਨਾਂ ਦਾ ਬਹੁਤ ਅਸਰ ਰਿਹਾ। ਖਾਸ ਕਰਕੇ ਜੈਤੋਂ ਦੇ ਮੋਰਚੇ ਦੇ ਜਿਹੜੇ ਲੋਕ ਸੀਗੇ, ਮੋਰਚਾ ਕਰਨ ਵਾਲੇ ਜਿਹੜੇ ਲੋਕ ਜਾ ਰਹੇ ਸੀਗੇ ਸੰਘਰਸ਼, ਉਹਨਾਂ ਦੇ ਲਈ ਲੰਗਰ ਪਾਣੀ ਵੀ ਉਹਨਾਂ ਨੇ ਆਪਣੇ ਪਿੰਡ ਚਲਾਇਆ। ਸੋ ਇਹਨਾਂ ਚੀਜ਼ਾਂ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ। ਪਹਿਲਾਂ ਤਾਂ ਆਪਾਂ ਪੰਜਾਬ ਦੇ ਇਤਿਹਾਸ ਨੂੰ ਥੋੜਾ ਜਿਹਾ ਦੁਬਾਰਾ ਕਰੀਏ ਕਿ ਅਸੀਂ ਸਿਰਫ ਜਲਿਆਂਵਾਲੇ ਬਾਗ ਤੱਕ ਸੀਮਤ ਰਹਿ ਗਏ ਜੀ। ਜਲਿਆਂਵਾਲੇ ਬਾਗ ਦੇ ਨਾਲ ਮਾਰਸ਼ਲ ਲਾ ਲੱਗਾ ਸੀ ਜੀ, ਔਰ ਉਦੋਂ ਗਾਂਧੀ ਨੇ ਉਹਦੇ ਤੇ ਲਿਖਿਆ ਸੀਗਾ ਕਿ ਤੁਸੀਂ ਸਾਨੂੰ ਜਲਿਆਂਵਾਲੇ ਬਾਗ ਵਿੱਚ ਤੇ ਫਿਜ਼ੀਕਲੀ ਐਲੀਮੀਨੇਟ ਕੀਤਾ ਹੈ, ਲੇਕਿਨ ਮਾਨਸਿਕ ਤੌਰ ਤੇ ਤੁਸੀਂ ਸਾਡੇ ਤੇ ਸਭ ਤੋਂ ਵੱਡਾ ਜਿਹੜਾ ਜ਼ੁਲਮ ਕੀਤਾ ਹੈ ਉਹ ਮਤਲਬ ਜਿਹੜਾ ਮਾਰਸ਼ਲ ਲਾ ਲੱਗਾ ਸੀ, ਜਿਹਦੇ ਜਿਵੇਂ ਲੋਕਾਂ ਨੂੰ ਸਲਾਹਾਂ ਦਿੱਤੀਆਂ। ਔਰ ਦੇਖੋ ਇੱਕ ਕਸੂਰ ਦਾ ਮੁੰਡਾ 11 ਸਾਲ ਦਾ ਜਿਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਮਾਰਸ਼ਲ ਲਾ ਵਿੱਚ, ਮਤਲਬ ਉਹ ਹੈ।
ਪਰ ਇਹਦੇ 'ਚ ਇੱਕ ਹੋਰ ਹੈ ਕਿ ਅੰਗਰੇਜ਼ ਨੇ ਆਪਣਾ ਜ਼ੁਲਮ ਕਰਕੇ ਉਹਨੂੰ ਮਤਲਬ ਇਹ ਦੱਸਣ ਲਈ ਕਿ ਵੀ ਨਹੀਂ ਤੁਹਾਡੇ ਆਪਣੇ ਲੋਕ ਵੀ ਕਰਦੇ ਨੇ। ਤੇ ਤੁਹਾਨੂੰ ਯਾਦ ਹੋਏਗਾ ਕਿ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਉੱਤੇ 139 ਸਿੱਖਾਂ ਨੂੰ ਮਸੰਦ ਤੋਂ ਮਦਦ ਕਰਕੇ ਅੰਗਰੇਜ਼ਾਂ ਨੇ ਮਰਵਾਇਆ ਸੀਗਾ, ਜਿੰਦਾ ਜਲਾਇਆ ਸੀ। ਔਰ ਉਹਦੇ ਤੋਂ ਬਾਅਦ ਪੰਜਾਬ ਵਿੱਚ ਇੱਕ ਸਭ ਤੋਂ ਵੱਡੀ ਚੇਤਨਤਾ ਆਈ ਕਿ ਲੋਕਾਂ ਨੇ ਮਤਲਬ ਉਦੋਂ ਧਾਰਮਿਕ ਵੰਡ ਨਹੀਂ ਸੀ ਪੰਜਾਬ ਦੇ ਪਿੰਡਾਂ ਦੀ। ਉਹ ਹਰ ਆਦਮੀ ਨੇ ਪੱਗ ਜਿਹੜੀ ਹੈ ਉਹ ਕਾਲੀ ਬੰਨੀ, ਚੁੰਨੀ ਕਾਲੀ ਬੰਨੀ। ਤੇ ਭਗਤ ਸਿੰਘ ਨੇ ਉਦੋਂ ਗੁਰਮੁਖੀ ਵੀ ਸਿੱਖੀ ਕਿ ਮੈਂ ਖੁਦ ਪੜ੍ਹਨਾ ਚਾਹਾਂਗਾ ਕਿ ਮਤਲਬ ਕੀ ਲਿਖਿਆ, ਔਰ ਸਾਡੇ ਮੈਂ ਆਪਣੇ ਲੋਕਾਂ ਨਾਲ ਅਗਰ ਗੱਲ ਕਰਾਂ ਤੇ ਉਹ ਉਹਨਾਂ ਦੀ ਜ਼ੁਬਾਨ 'ਚ ਗੱਲ ਕਰ ਸਕਾਂ। ਇੱਕ ਤੇ ਇਹ ਆਸਪੈਕਟ ਹੈ। ਦੂਸਰਾ ਜਿਹੜਾ ਉਹਨਾਂ ਦੀ ਫੋਟੋਆਂ ਦਾ ਹੈ ਕਿ ਇੱਕ ਮਤਲਬ ਬੰਦਾ ਇਵੋਲਵ ਹੋ ਰਿਹਾ। ਉਹਨਾਂ ਦੀਆਂ ਸਾਡੇ ਕੋਲ 5 ਫੋਟੋਆਂ ਨੇ, 2 ਉਹਨਾਂ ਦੀਆਂ 10 ਤੇ 11 ਸਾਲ ਤੇ 12 ਸਾਲ ਦੀ ਉਮਰ ਦੀਆਂ ਨੇ, ਜਿਹੜੀਆਂ ਸਟੂਡੀਓ ਦੇ ਖਿੱਚੀਆਂ ਹੋਈਆਂ ਨੇ ਜੀ। ਉਦੋਂ ਵੀ ਵੈਬਸਾਈਟ ਤੇ ਹੈਗੀਆਂ ਸਾਰੀਆਂ, ਪੱਗ ਰੱਖੀ ਹੋਈ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦੀ, ਕਿਉਂਕਿ ਜਦੋਂ ਡਰਾਮਾਟਿਕ ਕਲੱਬ ਵਿੱਚ ਹਿੱਸੇ ਲੈਂਦੇ ਸੀ, ਉਹ ਪੂਰੀ ਕਲੱਬ ਦੀ ਫੋਟੋ ਹੈਗੀ ਹੈ, ਜਿਹੜੀ ਉਹਨਾਂ ਦੀ 16 ਸਾਲ ਦੀ ਉਮਰ ਦੀ ਫੋਟੋ ਹੈਗੀ ਜੀ। ਮਤਲਬ ਜਿਹੜੀ ਜਮਲੇ ਵਾਲੀ ਪੱਗ ਜਿਹੜੀ ਅੱਜ ਕੱਲ੍ਹ ਫੈਸ਼ਨ ਦੇ ਵਿੱਚ ਬੁਲਾਈ ਲੜ ਛੱਡ ਕੇ, ਇਹ 16 ਸਾਲ ਦੇ ਨੌਜਵਾਨ ਦੀ ਫੋਟੋ ਹੈਗੀ। ਉਦੋਂ ਤੋਂ ਬਾਅਦ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਫੜਿਆ ਗਿਆ, ਔਰ ਉਹਨਾਂ ਨੇ, ਮੈਂ ਨਾਸਤਿਕ ਕਿਉਂ ਚ ਲਿਖਿਆ ਕਿ ਪਹਿਲੀ ਵਾਰੀ ਮੈਨੂੰ ਆਪਣਾ ਟੈਸਟ ਉਦੋਂ ਮਤਲਬ ਮੇਰਾ ਹੋਇਆ ਕਿ ਕੀ ਮੈਂ ਆਪਣੇ ਯਕੀਨ ਦੇ ਵਿੱਚ ਵਿਸ਼ਵਾਸ, ਮਤਲਬ ਜਿਹੜੇ ਮੇਰੇ ਵਿਚਾਰ ਨੇ ਉਹਨਾਂ ਨੂੰ ਮਤਲਬ ਵਿਸ਼ਵਾਸ ਨਾਲ ਜੀ ਸਕਦਾ ਜੀ। ਉਹ ਫੋਟੋ ਉਹਨਾਂ ਨੇ ਚੋਰੀ, ਕਿਉਂਕਿ ਨਾਲ ਜਿਹੜਾ DSP ਗੋਪਾਲ ਸਿੰਘ ਨਸ਼ਹਿਰਾ ਪਰਵਾਰ ਸੀਗਾ, ਹਾਂਜੀ, ਉਹ ਮਤਲਬ CID ਦਾ DSP ਸੀਗਾ, ਇਹਨਾਂ ਦੇ ਇੰਟਰੋਗੇਸ਼ਨ ਦਾ ਇੰਚਾਰਜ ਸੀ। ਗੁਲਜ਼ਾਰ ਸਿੰਘ ਸੰਧੂ ਹੋਰਾਂ ਦੇ ਵੀ ਪਰਿਵਾਰ, ਇਹ ਉਹਨਾਂ ਦੇ ਸਾਰੇ, ਉਹਨਾਂ ਦੀ ਮਤਲਬ ਵਾਈਫ ਦਾ ਮਤਲਬ ਫਾਦਰ ਹੈਗਾ, ਦਾਦਾ ਹੈਗਾ। ਤੇ ਉਹ ਹੁਣ ਉਹ ਕਿਉਂਕਿ ਜਿਹੜਾ ਭਗਤ ਸਿੰਘ ਨਾਲ ਲੱਗ ਗਿਆ, ਮਤਲਬ ਪਾਰਸ ਦੇ ਨਾਲ ਜਿਹੜਾ ਲੱਗ ਗਿਆ ਲੋਹਾ, ਉਹ ਵੀ ਸੋਨਾ ਬਣ ਜਾਂਦਾ ਜੀ। ਬਹੁਤ ਸਾਰੇ ਇਹਨਾਂ ਦੀ ਮੇਰੇ ਖਿਆਲ 20 ਸਾਲ ਦੀ 1927 ਦੀ ਫੋਟੋ ਹੈ ਨਾ, ਇਹ 27 ਦੀ ਹੈ, ਐਗਜ਼ੈਕਟਲੀ 20 ਸਾਲ ਦੀ ਥੋੜੀ ਮਤਲਬ ਇਹਨਾਂ ਦੀ ਦਾੜੀ ਤੇ ਔਰ ਉਹ ਇੰਨੀ ਸੁਭਾਵਕ ਹੈ ਕਿਉਂਕਿ ਇਸੇ ਕਰਕੇ ਮਤਲਬ ਸ਼ੋਭਾ ਸਿੰਘ ਉਹਨਾਂ ਨੇ ਪੇਂਟਿੰਗ ਬਣਾਈ ਤੇ ਉਹਨੂੰ ਉਹਨਾਂ ਨੇ ਆਧਾਰ ਬਣਾਇਆ ਕਿ ਭਗਤ ਸਿੰਘ ਮੰਜੇ ਵਾਲਾ ਜਿਹੜਾ ਹੈ ਉਹ ਕਿਤਾਬ ਪੜ੍ਹਦਾ ਹੋਇਆ ਕਿਵੇਂ ਬਦਲਦਾ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ, ਜਿੱਦਣ ਉਹ ਅਸੈਂਬਲੀ 'ਚ ਬੰਬ ਖੁੱਚਣ ਵਾਸਤੇ ਜਾਣਾ ਸੀ, ਉਸ ਵੇਲੇ ਉਹ ਮਤਲਬ ਇਹ ਫੋਟੋ ਖਿਚਾ ਕੇ ਗਏ। ਉਹਦੇ ਵਿੱਚ ਮੈਂ ਸਮਝਦਾ ਕਿ ਹਰ ਦਲੀਲ ਦੇ ਉੱਤੇ ਆਧਾਰਿਤ ਹੈ ਉਹਨਾਂ ਦੀ ਚੀਜ਼ ਕਿ ਉਸ ਵੇਲੇ ਮਤਲਬ ਜਿਹੜਾ ਯੂਰਪੀਅਨ ਮਤਲਬ ਜਿਹੜਾ ਮਤਲਬ ਹੁੰਦਾ ਸੀਗਾ ਮਤਲਬ ਗੁਨਾਹਗਾਰ, ਉਹਦੇ ਵਾਸਤੇ ਸਪੈਸ਼ਲ ਵਾਰਡ ਸੀ ਜੀ। ਜਿਹੜੀ ਭੁੱਖ ਹੜਤਾਲ ਦਾ ਵੀ ਉਹਨਾਂ ਨੇ ਫਿਰ ਵਿਸ਼ਾ ਇਹਦੇ ਤੇ ਬਣਾਇਆ ਕਿ ਸਾਨੂੰ ਯੂਰਪੀਅਨ ਵਾਰਡ 'ਚ ਰੱਖਿਆ ਗਿਆ ਸੀ। ਤੇ ਜਦੋਂ ਅੰਗਰੇਜ਼ ਨੂੰ ਪੁੱਛਿਆ ਕਿ ਯੂਰਪੀਅਨ ਕੌਣ ਹੁੰਦੇ ਨੇ, ਉਹ ਕਹਿੰਦੇ ਯੂਰਪੀਅਨ ਪਹਿਰਾਵਾ ਜਿਹੜਾ ਬਦਲਦੇ। ਲੇਕਿਨ ਹੈ ਕਿ ਮਤਲਬ ਸਾਮਰਾਜਵਾਦ ਨੂੰ ਜਿਹੜਾ ਭਗਤ ਸਿੰਘ ਟਕਰਾਇਆ, ਉਹ ਹੈਟ ਵਾਲਾ ਭਗਤ ਸਿੰਘ ਹੈ ਜੀ। ਮਤਲਬ ਜਿਹੜਾ ਵਿਚਾਰਾਂ ਦੇ ਵਿੱਚ ਇੰਨਾ ਡਿਟਰਮਿੰਡ ਹੈ ਕਿ ਉਹ ਦਲੀਲ ਨਾਲ ਮਤਲਬ ਉਸ ਸਾਰੇ ਰਾਜ ਦੀ ਨੂੰ ਤਹਿਸ ਨਹਿਸ ਕਰ ਸਕਦਾ ਹੈ, ਉਹ ਦਲੀਲ ਵਾਲਾ ਭਗਤ ਸਿੰਘ ਜਿਹੜਾ ਹੈ ਉਹ ਹੈਟ ਵਾਲਾ ਹੈ ਜੀ। ਤੋ ਇਸ ਕਰਕੇ ਇਹ ਇੱਕ ਮੈਂ ਸਮਝਦਾ ਐਵੋਲਿਊਸ਼ਨ ਹੈ ਭਗਤ ਸਿੰਘ ਦਾ, ਜਿਹੜਾ ਬਾਅਦ ਵਿੱਚ ਵਿਚਾਰਾਂ ਜਦੋਂ ਕਹਿੰਦੇ ਕਿ ਮੇਰੇ ਤੇ ਹੁਣ ਵਿਚਾਰ ਰਹਿ ਜਾਣਗੇ, ਤਾਂ ਵਿਚਾਰਾਂ ਵਿੱਚ ਬਦਲ ਜਾਂਦਾ ਹੈਗਾ ਜੀ। ਪਰ ਸਾਹਿਬ ਮੈਨੂੰ ਇੱਕ ਲਹਿੰਦ ਦੇ ਸ਼ਹਿਰ ਦੀਆਂ ਲਾਈਨਾਂ ਚੇਤੇ ਆਉਂਦੀਆਂ ਨੇ, ਕਹਿੰਦਾ ਅਸੀਂ ਕੱਲ੍ਹ ਵੀ ਜੇਲ੍ਹਾਂ ਕੱਟੀਆਂ ਤੇ ਅਸੀਂ ਅੱਜ ਵੀ ਬੰਦੀ ਬਾਨ, ਸਾਨੂੰ ਐਵੇਂ ਤੇ ਨਹੀਂ ਆਖਦੇ ਜੇਲ੍ਹਾਂ ਦੇ ਸੁਲਤਾਨ। ਕੱਲ੍ਹ ਵੀ ਸ਼ਹੀਦ ਆਜ਼ਮ ਦੇ ਜਨਮ ਦਿਨ ਦੇ ਮੌਕੇ ਤੇ ਚੰਡੀਗੜ੍ਹ ਦੇ ਵਿੱਚ 30-35 ਕਿਸਾਨ ਮਜ਼ਦੂਰ ਜਥੇਬੰਦੀਆਂ ਨੇ, PSU ਨੇ, ਨੌਜਵਾਨ ਭਾਰਤ ਸਭਾ ਨੇ, ਸਾਰਿਆਂ ਨੇ ਮੁਜ਼ਾਹਰਾ ਕੀਤਾ। ਜੋ ਪੰਜਾਬ ਦੇ ਵਿੱਚ 2 ਕਾਲੇ ਕਾਨੂੰਨ ਬਣ ਗਏ ਹੈ। ਸਿਤਮ ਜਰੀਫ ਇਸ ਗੱਲ ਦੀ ਹੈ ਕਿ ਇਹਨਾਂ ਕਾਨੂੰਨਾਂ ਤਹਿਤ ਤਰਕ ਦੇ ਆਧਾਰ ਤੇ ਗੱਲ ਕਰਨ ਵਾਲੇ ਨੂੰ 10 ਸਾਲ ਦੀ ਸਜ਼ਾ, ਜਿਹੜੀ ਕਿ ਪਹਿਲਾਂ 3 ਸਾਲ ਹੁੰਦੀ ਸੀ, ਨੌਨ ਅਵੇਲੇਬਲ ਵਾਰੰਟਸ ਦੇ ਵਿੱਚ ਆ ਗਏ ਨੇ। ਤੇ ਪਰਸਨਲ ਸਿਕਿਉਰਿਟੀ ਬਿੱਲ ਜਿਹੜਾ ਲਾਗੂ ਕਰ ਦਿੱਤਾ, 1800 ਤੋਂ ਵੱਧ ਇੱਕ ਪੁਲਿਸੀਆਂ ਦੀ ਫੌਜ ਖੜੀ ਕੀਤੀ ਜਾ ਸਕਦੀ ਹੈ ਪਰਸਨਲ ਸਿਕਿਉਰਿਟੀ ਦੇ ਆਧਾਰ ਤੇ, ਜਿਸ ਨੂੰ ਗੋਲੀ ਮਾਰਨ ਦੇ ਅਧਿਕਾਰ ਵੀ ਹੋਣਗੇ। ਸਿਤਮ ਜਰੀਫ ਇਸ ਗੱਲ ਦੀ ਹੈ ਕਿ ਆਪੋਜੀਸ਼ਨ ਪਾਰਟੀਆਂ, ਕਾਂਗਰਸ ਨੇ ਇਸ ਬਿੱਲ ਦੇ ਬਾਰੇ 2010 ਦੇ ਵਿੱਚ ਜਿਹੜੇ 2 ਬਿੱਲ ਸੱਤਾਧਾਰੀ ਪਾਰਟੀ ਨੇ ਪੰਜਾਬ 'ਚ ਲਿਆਂਦੇ ਨੇ, ਸਿਰਫ ਬਾਈਕਾਟ ਕਰਕੇ ਸਾਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਜਿਹੜਾ 295 ਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ ਕਿ ਤਰਕ ਨੂੰ ਇੱਕ ਤਰ੍ਹਾਂ ਖਤਮ ਕਰਨ ਦੀ ਗੱਲ ਹੈ, ਉਸ ਮਾਮਲੇ ਦੇ ਵਿੱਚ ਕੈਪਟਨ ਹੋਰਾਂ ਦੀ ਇੱਕ ਵਾਰੀ ਸਟੇਟਮੈਂਟ ਸਿਰਫ ਆਈ ਹੈ। ਸੋ ਕਾਂਗਰਸ ਵੀ ਇਸ ਬਿੱਲ ਦੇ ਨਾਲ 99% ਸਹਿਮਤ ਹੈ, ਜਿਸ ਤਰ੍ਹਾਂ ਉਹਨਾਂ ਨੇ ਇੱਕ ਵਾਰ ਬਾਈਕਾਟ ਕਰਕੇ ਮੁੜ ਕੇ ਗੱਲ ਨਹੀਂ ਸੁਣੀ। ਜਨਤਕ ਥਾਵਾਂ ਤੇ ਵਿਰੋਧ ਮੁਜ਼ਾਹਰੇ ਕਰਦੀ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਹੁਣ ਤੱਕ ਖੁਦ ਮੁਜ਼ਾਹਰਿਆਂ ਵਾਲੀ ਮੋਰਚਿਆਂ ਵਾਲੀ ਪਾਰਟੀ ਹੈ, ਉਸ ਵੱਲੋਂ ਅਜਿਹੇ ਬਿੱਲ ਲਿਆਉਣੇ ਕਿ ਲੋਕਾਂ ਦੀ ਆਜ਼ਾਦੀ ਤੇ ਡੱਕ ਹੈ। ਭਾਰਤ ਦਾ ਕਾਨੂੰਨ ਤੁਹਾਨੂੰ ਮੁਜ਼ਾਹਰੇ ਕਰਨ ਦੀ
ਮੁਖਾਲਫਤ ਕਰਨ ਦੀ ਆਗਿਆ ਦਿੰਦਾ। ਪਰ ਇਹ ਜਿਹੜੇ 2 ਕਾਨੂੰਨ ਨੇ ਜਿਨ੍ਹਾਂ ਦੇ ਸੰਬੰਧੀ ਕੱਲ ਆਮ ਲੋਕ ਵੱਡੀ ਪੱਧਰ ਤੇ ਚੰਡੀਗੜ੍ਹ 'ਚ ਲੜੇ ਨੇ, ਪਰ ਫਿਰ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਫਲਸਫੇ ਨੂੰ ਕੈਸ਼ ਕਰਨ ਵਾਲੇ, ਲੁੱਟਣ ਵਾਲੇ ਸਿਆਸਤਦਾਨ ਗਾਹੇ ਬਗਾਹੇ ਵੱਧ ਰਹੇ ਨੇ। ਕੀ ਕਹਿਣਾ ਚਾਹੋਗੇ ਇਸ ਸੰਤਾਪ? ਮੈਂ ਸਮਝਦਾ ਕਿ ਆਪਾਂ ਜਿਹੜਾ ਨਾ ਲੌਜਿਕ ਸਮਝੀਏ। ਕੱਲ ਵੀ ਗੱਲ ਕਰ ਰਹੇ ਸੀਗਾ ਕਿ 1818 ਵਿੱਚ ਗੱਲ ਹੈ ਜੀ, ਈਸਟ ਇੰਡੀਆ ਕੰਪਨੀ ਨੂੰ ਅੰਗਰੇਜ਼ ਪਾਰਲੀਮੈਂਟ ਨੇ ਫ੍ਰੀ ਟ੍ਰੇਡ ਦਾ ਹੱਕ ਦਿੱਤਾ ਜੀ, ਤੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਫ੍ਰੀ ਟ੍ਰੇਡ ਦੇ ਵਿੱਚ ਅਸੀਂ ਅਮਰੀਕਾ ਗਵਾ ਬੈਠੇ ਸੀ, ਤੇ ਇਸ ਕਰਕੇ ਇਹਦੇ ਨਾਲ ਹੀ ਇੱਕ 1818 ਦਾ ਰੈਗੂਲੇਸ਼ਨ ਵੀ ਦਿੱਤਾ ਜੀ। ਤੁਹਾਨੂੰ ਯਾਦ ਹੋਏਗਾ ਕਿ ਮਤਲਬ ਰਜੀਤ ਸਿੰਘ ਹੋਣਾ ਨੂੰ ਦੇਸ਼ ਨਿਕਾਲਾ ਜਿਹੜਾ ਉਹ 1818 ਦੇ ਰੈਗੂਲੇਸ਼ਨ ਅੰਡਰ ਦਿੱਤਾ ਗਿਆ, ਜਦੋਂ ਕਿ 1857 ਤੋਂ ਬਾਅਦ ਅੰਗਰੇਜ਼ ਕਹਿੰਦਾ ਕਿ ਕੰਪਨੀ ਰਾਜ ਖਤਮ ਹੋ ਗਿਆ ਤੇ ਮੇਰਾ ਰਾਜ ਆ ਗਿਆ। ਲੌਜਿਕ ਕੀ ਹੈ ਕਿ ਜਿਵੇਂ ਹੀ ਦੇਸ਼ ਸਮਾਜ ਵਿੱਚ ਲੁੱਟ ਦਾ ਮਤਲਬ ਵਧੇਗਾ, ਗਰੀਬ ਆਦਮੀ ਦੇ ਹੱਕ ਖੋਏ ਜਾਣਗੇ, ਔਰ ਉਹ ਚੇਤਨ ਨੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਖਿਲਾਫ ਲੋਕ ਆਵਾਜ਼ ਉਠਾਉਣਗੇ, ਤੇ ਉਹਦੇ ਨਾਲ ਹੀ ਉਹ ਕਾਨੂੰਨ ਬਣਾਏ ਜਾਂਦੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਦਬਾਇਆ ਜਾ ਸਕੇ। ਪਰ ਮੈਂ ਕਿਹਾ ਭੁੱਲ ਜਾਂਦੇ ਨੇ ਕਿ 1818 ਦੇ ਫ੍ਰੀ ਟ੍ਰੇਡ ਤੋਂ ਬਾਅਦ 1857 ਚ 30-35 ਸਾਲ ਦਾ ਹੀ ਫਰਕ ਸੀਗਾ ਜੀ। ਜਦੋਂ ਹਾਲਾਤ ਜਿਹੜੇ ਨੇ, ਤੁਸੀਂ ਇਹਨਾਂ ਕੱਖਾਂ ਨਾਲ ਦਰਿਆਵਾਂ ਨੂੰ ਰੋਕ ਨਹੀਂ ਸਕਦੇ, ਲੇਕਿਨ ਇਹ ਕਰਨਾ ਮਤਲਬ ਅੱਜ ਤੇ ਹੈ ਕਿ ਵੀ ਸਾਡਾ ਪੂਰਾ ਜਿਹੜਾ ਮਤਲਬ ਹਿਊਮਨ ਰਾਈਟਸ 48 ਚ ਮਤਲਬ ਅਡਾਪਟ ਹੋਏ, ਉਹਦੇ ਵਿੱਚ ਰਾਈਟ ਟੂ ਵਰਕ, ਰਾਈਟ ਟੂ ਐਸੋਸੀਏਸ਼ਨ ਹੈ। ਸੋ ਬੇਸਿਕਲੀ ਹਿਊਮਨ ਰਾਈਟ ਹੀ ਕਰਟੇਲ ਕਰ ਰਹੇ ਨੇ। ਇਹ ਅੱਜ ਦੀ ਬੜੀ ਖਤਰਨਾਕ ਖੇਡ ਹੈਗੀ ਹੈ। ਔਰ ਹੁਣ ਤੇ ਮਨਮੋਹਨ ਸਿੰਘ ਹੁਣੀ UNO ਚ ਖੁਦ ਮੰਨ ਕੇ ਆਏ ਨੇ ਕਿ ਜੀ ਜਿਹੜੀ ਗਲੋਬਲਾਈਜੇਸ਼ਨ ਅਸੀਂ ਸ਼ੁਰੂ ਕੀਤੀ ਸੀਗੀ, ਸਾਨੂੰ ਹੁਣ ਉਹਦੇ ਨਤੀਜਿਆਂ ਦੇ ਉੱਤੇ ਬੜਾ ਫਿਕਰ ਹੋ ਰਿਹਾ ਹੈ, ਕਿਉਂਕਿ ਲੋਕਾਂ ਤੋਂ ਸਾਡੇ ਖਿਲਾਫ ਉੱਠਣਗੇ ਤੇ ਉਹਨਾਂ ਦੇ ਜਿਹੜੇ ਮਾੜੇ ਨਤੀਜੇ ਨੇ ਹਨ ਅਸੀਂ ਉਹਦੇ ਨਾਲ ਡੀਲ ਕਰਨਾ ਹੈ। ਸੋ ਜਿਹੜੇ ਰਾਜ ਕਰਨ ਵਾਲੇ ਨੇ, ਮੇਰਾ ਖਿਆਲ ਉਹਦੇ ਵਿੱਚ ਉਹ ਜਦੋਂ ਬਾਹਰ ਨੇ ਰਾਜ ਤੋਂ, ਉਦੋਂ ਕੋਈ ਨਾ ਕੋਈ ਪੋਲੀਟਿਕਸ ਚਲਾਉਂਦੇ ਨੇ, ਲੇਕਿਨ ਜਦੋਂ ਉਹ ਵੈਸੇ ਮੁਤਫਿਕ ਨੇ, ਈਵਨ ਸੈਂਟਰ ਵਿੱਚ ਵੀ BJP ਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ ਹੈ। ਉਹ ਕਿਸੇ ਕਾਨੂੰਨ ਦੇ ਉੱਤੇ ਬਹਿਸ ਕਰਨ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਕਾਨੂੰਨ ਉਹੀ ਬਣਨਾ ਹੈ, ਕਿਉਂਕਿ ਉਹ ਵੱਡੇ ਭਰਾਵਾਂ ਨੂੰ ਜਿਹੜਾ ਚਾਹੀਦਾ ਮਤਲਬ ਗਰੀਬ ਆਦਮੀ ਦੀ ਗੱਲ ਨਹੀਂ ਸੁਣਨੀ, ਉਹਨੂੰ ਭਰਮ 'ਚ ਕਿਵੇਂ ਪਾਉਣਾ ਹੈ ਉਹਦੇ ਉੱਤੇ ਕਰੀਏ। ਤਾਂ ਮੈਂ ਸਮਝਦਾ ਕਿ ਕੱਲ ਅਸੀਂ ਇੱਕ ਆਵਾਜ਼ ਜਿਹੜੀ ਹੈ, ਜਿਹੜੀ ਮਤਲਬ ਇੱਕ ਜਿੰਦਾ ਆਵਾਜ਼ ਸੀ, ਅੱਜ ਸਾਡੇ ਲਈ ਉਹ ਮਤਲਬ ਹਾਕ ਬਣ ਗਈ ਹੈ ਗੁਰਸ਼ਰਨ ਸਿੰਘ ਹੋਣਾ ਦਾ। ਇਹ ਸ਼ਾਇਦ ਇੱਕ ਸੁਨੇਹਾ ਹੀ ਸੀ ਕਿ ਜਦੋਂ ਭਗਤ ਸਿੰਘ ਨੂੰ ਤੁਸੀਂ ਯਾਦ ਕਰ ਰਹੇ ਹੋ, ਮੈਂ ਸਾਰੀ ਉਮਰ ਭਗਤ ਸਿੰਘ ਦੀ ਆਵਾਜ਼ ਦਿੰਦਾ ਰਿਹਾ, ਮੇਰੇ ਤੋਂ ਬਾਅਦ ਇਸ ਆਵਾਜ਼ ਨੂੰ ਚੁੱਕੀ ਰੱਖਿਓ, ਇਹ ਥੱਲੇ ਨਿਮਤਮ ਨਹੀਂ ਹੋਣੀ ਚਾਹੀਦੀ। ਤੋ ਇੱਕ ਸੁਨੇਹਾ ਉਹ ਵੀ ਦੇ ਗਏ ਨੇ ਜਾਂਦੇ ਹੋਏ ਆਖਰੀ, ਕਿ ਗੁਜਰਾਂ ਨੇ ਸਾਰੀ ਜ਼ਿੰਦਗੀ ਆਪਣੀ ਜਿਹੜੀ ਹੈਗੀ ਹੈ ਲੋਕਾਂ ਨੂੰ ਜਗਾਉਣ ਦੇ ਵਿੱਚ, ਲੋਕਾਂ ਦੀ ਚੇਤਨਤਾ ਨੂੰ ਤਿੱਖਿਆ ਕਰਨ ਦੇ ਵਿੱਚ ਲਾਈ ਹੈ। ਔਰ ਉਹ ਇੱਕ ਮੈਂ ਸਮਝਦਾ ਕਿ ਬੜਾ ਜਿਵੇਂ ਪਾਸ਼ ਨੂੰ ਜਦੋਂ ਮਤਲਬ ਸ਼ਹੀਦ ਕੀਤਾ, ਉਹ 23 ਮਾਰਚ ਸੀ ਜੀ, ਤੇ ਜਿਹੜਾ ਸਿੰਘ ਜੁਮਨ ਦਾ ਦਿਨ ਹੈ ਜੀ। ਪਰ ਸਾਹਿਬ, ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੇ ਵਿਚਰਦੇ ਰਹਿੰਦੇ ਹੋ, ਖਾਸ ਕਰਕੇ ਭਾਰਤ ਦੇ ਵਿੱਚ ਵਿਦੇਸ਼ਾਂ 'ਚ ਤਾਂ ਚਲੋ ਕਾਫੀ ਰਿਸਪੌਂਸ ਹੈ, ਤੁਹਾਡੀ ਵੈਬਸਾਈਟ ਤੇ ਕਾਫੀ ਹਿੱਟ ਹੈ। ਤੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਰਾਜਗੁਰੂ ਜੀ ਹੈ, ਅਸੀਂ ਸਭ ਤੋਂ ਵੱਧ ਰਾਜਗੁਰੂ ਨੂੰ ਭਾਰਤ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਸਲੂਟ ਕੀਤਾ ਜਾਂਦਾ ਹੈ। ਤੇ ਹੋਰ ਵੀ ਜਿਹੜੇ ਬਹੁਤ ਸਾਰੇ ਨੇ, ਬਿਸਮਿਲ੍ਲਾ ਹੈ ਜਾਂ ਅਸ਼ਫਾਕ ਹੈ, ਕਿੰਨੇ ਸਾਡੇ ਸਤਿਕਾਰਤ ਸ਼ਹੀਦ ਨੇ। ਸਭ ਤੋਂ ਵੱਧ ਮੈਨੂੰ ਇਹ ਕਹਿੰਦੇ ਗੁਰੇਜ਼ ਨਹੀਂ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਾਂ ਦੂਸਰੇ ਨੰਬਰ ਤੇ ਬੰਗਾਲ 'ਚ ਲੋਕ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ। ਤੁਸੀਂ ਵਿਚਰਦੇ ਰਹਿੰਦੇ ਹੋ ਭਾਰਤ ਦੇ ਵਿੱਚ ਹੋਣ ਵਾਲੇ ਜਿਹੜੇ ਜਨਵਾਦੀ ਸਭਾ ਦੇ ਜਿਹੜੇ ਪ੍ਰੋਗਰਾਮ ਨੇ, ਨੌਜਵਾਨ ਸਭਾ ਦੇ, ਕੀ ਲੱਗਦਾ ਹੈ ਕਿੱਥੇ ਕੁ ਆਸ ਦੀ ਕਿਰਨ ਹੈ ਤੇ ਕਿੱਥੇ ਕੁ ਭਾਰਤੀ ਹਿੰਦੁਸਤਾਨੀ ਖੜੇ ਨੇ ਇਹਨਾਂ ਸ਼ਹੀਦਾਂ ਦੀ ਸੋਚ ਪ੍ਰਤੀ? ਕਿੰਨੇ ਕੁ ਫੰਕਸ਼ਨ ਹੁੰਦੇ ਨੇ? ਕਿਉਂਕਿ ਵਿਸ਼ਾ ਬਹੁਤ ਵੱਡਾ, ਫਿਰ ਵੀ ਤੁਹਾਡੀਆਂ ਸੇਵਾਵਾਂ ਅਸੀਂ ਲੈਂਦੇ ਰਹਾਂਗੇ। ਇੱਕ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਜਿਹੜੇ ਹੋਰ ਸਾਥੀ ਸੀਗੇ, ਅਸ਼ਫਾਕ ਜੀ ਹੋ ਗਏ, ਬਿਸਮਿਲ੍ਲਾ ਜੀ ਹੋ ਗਏ, ਰਾਜਗੁਰੂ ਜੀ ਹੋ ਗਏ, ਉਹਨਾਂ ਦੇ ਜੱਦੀ ਜਗ੍ਹਾਵਾਂ ਤੇ ਲੋਕ ਕਿੰਨਾ ਕੁ ਉਹਨਾਂ ਨੂੰ ਸਤਿਕਾਰਦੇ ਨੇ, ਸਲੂਟ ਕਰਦੇ ਨੇ, ਤੁਸੀਂ ਅਕਸਰ ਵਿਚਰਦੇ ਰਹਿੰਦੇ ਹੋ। ਤੇ ਦੂਸਰਾ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਨਮ ਦੇ ਆਧਾਰ ਤੇ ਉਹ ਪਾਕਿਸਤਾਨੀ ਸੀਗੇ, ਨਾਰਲੀ ਤੋਂ ਤੁਹਾਡਾ ਪਰਿਵਾਰ ਅੱਗੇ ਖਟਕੜ ਕਲਾਂ ਆਇਆ ਸੀ, ਉਸ ਦੇ ਬਾਰੇ ਜ਼ਰੂਰ ਜਾਂਦੇ ਦੱਸੋ। ਦੋ ਚੀਜ਼ਾਂ ਨੇ, ਇੱਕ ਤਾਂ ਹੈ ਕਿ ਉਹ ਬੜੀ ਪੁਰਾਣੀ ਗੱਲ ਹੈ ਕਿ ਜਦੋਂ ਨਾਰਲੀ ਤੋਂ ਮਲਾਏ ਤੇ ਖੱਟ ਗੜ ਦਿੱਤਾ ਉਹਨਾਂ ਨੂੰ, ਉਹ ਯੁੱਗ ਸੀ ਜਦੋਂ ਪਿੰਡ ਨੂੰ ਆਪਣੀ ਰਕਸ਼ਾ ਆਪ ਕਰਨੀ ਪੈਂਦੀ ਸੀ। ਤੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਫਿਕਰ ਹੋ ਰਿਹਾ ਸੀ ਵੀ ਮੇਰੀ ਕੁੜੀ ਇਕੱਲੀ ਹੈ ਤੇ ਕੋਈ ਇਹੋ ਜਿਹਾ ਸਾਥੀ ਮਿਲ ਜਾਏ ਜਿਹੜਾ ਪਿੰਡ ਦੀ ਰਕਸ਼ਾ ਕਰ ਸਕੇ, ਤੇ ਉਹ ਤਾਂ ਹੈ। ਲੇਕਿਨ ਖਟਕੜਾਂ ਤੋਂ ਬਾਅਦ ਜਦੋਂ 12 ਵਸੀਆਂ
ਉਦੋਂ ਜਿਹੜੇ ਇੱਥੇ ਕਿਸਾਨੀ ਸੀ ਉਹਨਾਂ ਨੂੰ ਉੱਥੇ ਮੁਰੱਬਾ ਮਿਲਿਆ। ਅਰਜਨ ਸਿੰਘ ਉਹਨਾਂ ਨੇ ਉਸ ਹੱਕ ਵਿੱਚ 105 ਚੱਕ ਜਿਹੜਾ ਵਾਲਾ ਜਿਹੜੇ ਤਹਿਸੀਲ ਵਿੱਚ ਹੈਗਾ ਲਾਇਲਪੁਰ ਸਾਈਕਲ ਫੈਜ਼ਲਾਬਾਦ ਕਹਿੰਦਾ ਉਹਦੇ ਵਿੱਚ ਹੈ, ਉੱਥੇ ਉਹਨਾਂ ਨੇ ਲਿਆ। ਸਤਿਗੁਰੂ ਸਿੰਘ ਉਹਨਾਂ ਦਾ ਜਨਮ ਉੱਥੇ ਹੋਇਆ ਸੀਗਾ ਜੀ। ਉੱਥੇ ਉਹਦਾ ਨਾਮ ਬੰਗਾ ਵੀ ਬੰਗਾ ਇਸ ਕਰਕੇ ਸੀ ਵੀ ਬੰਗੇ ਦੇ ਇਲਾਕੇ ਚੋਂ ਲੋਕੀ ਗਏ ਹੋਏ ਸੀ, ਏਦਾਂ ਹੀ ਨਾਂ ਰੱਖੇ ਹੋਏ ਸੀਗੇ ਜਿਹੜੇ 105 ਚੱਕ ਬੰਗਾ। ਤੇ ਮਤਲਬ ਉਹ ਭਗਤ ਸਿੰਘ ਉੱਥੇ ਹੀ ਪਿੰਡ ਚ ਪੜ੍ਹੇ। ਉਹ ਸਕੂਲ ਅੱਜ ਵੀ ਸਕੂਲ ਦੀ ਟੁੱਟੀ ਫੁੱਟੀ ਬਿਲਡਿੰਗ ਹੈਗੀ ਹੈ ਜਿੱਥੇ ਘਰ ਵੀ ਹੈਗਾ ਤੁਹਾਡੇ ਪਰਿਵਾਰ ਦਾ। ਉਹ ਉਹਨਾਂ ਨੇ ਉਹ ਉਹਨਾਂ ਲੋਕਾਂ ਦੀ ਬਹੁਤ ਹੀ ਮਤਲਬ ਪਿਆਰ ਹੈ ਭਗਤ ਸਿੰਘ ਉਹਨਾਂ ਨਾਲ, ਤੇ ਉਹਨਾਂ ਨੇ ਉਹਨੂੰ ਘਰ ਨੂੰ ਸਾਂਭ ਕੇ ਰੱਖਿਆ। ਔਰ ਉਹ ਬੇਰੀ ਵੀ ਰੱਖੀ ਹੋਈ ਹੈ। ਬੇਰੀ ਵੀ ਹੈ, ਇੱਕ ਦੋ ਪੱਲਾ ਵਗੈਰਾ ਵੀ ਦੱਸ ਰਹੇ ਹਾਂ। ਉਹਨਾਂ ਨੇ ਉਹ ਸਾਰਾ ਉਹਨੂੰ ਬੜੇ ਪਿਆਰ ਨਾਲ ਰੱਖਿਆ ਹੋਇਆ। ਉਹਨਾਂ ਨੇ ਬਾਕੀ ਕੁਛ ਢਾਹ ਕੇ ਨਵਾਂ ਬਣਾਇਆ, ਲੇਕਿਨ ਉਹ ਸਭ ਭਗਤ ਸਿੰਘ ਦੀ ਯਾਦ ਨੂੰ ਕਾਇਮ ਰੱਖਿਆ ਹੋਇਆ। ਫਿਰ ਉਹਦੇ ਤੋਂ ਬਾਅਦ ਮਤਲਬ ਉਹ ਲਾਹੌਰ ਰਹੇ। ਲਾਹੌਰ ਖਾਸਰੀਆਂ ਵੱਲ ਜਗ੍ਹਾ ਸੀਗੀ, ਪਿੰਡ ਸੀ ਰਵੀ ਦੇ ਕੰਢੇ ਤੇ ਉੱਤੇ ਹੜ੍ਹ ਆਉਂਦੇ ਰਹਿੰਦੇ ਸੀ। ਬਾਬਾ ਜੀ ਦਾਦਾ ਜੀ ਨੇ ਤੇ ਨਾਨਾ ਜੀ ਸਾਡਿਆਂ ਨੇ ਉੱਥੇ ਕੁਝ ਜ਼ਮੀਨ ਲੈ ਲਈ ਕਿ ਜੱਟ ਦੇ ਕੋਲ ਜ਼ਮੀਨ ਹੋਵੇ ਤੇ ਭੁੱਖਾ ਨਹੀਂ ਮਰਦਾ। ਸੋ ਇਸ ਕਰਕੇ ਉਹ ਥੋੜੀ ਜ਼ਮੀਨ ਦਾ ਉੱਥੇ ਉਹਨਾਂ ਨੇ ਰੱਖਿਆ ਸੀ। ਤੋ ਇਹ ਇਸ ਤਰ੍ਹਾਂ ਚੀਜ਼ਾਂ। ਲੇਕਿਨ ਇਹ ਜਿਹੜਾ ਕਿਉਂਕਿ ਆਹ ਖਟਕੜ ਕਲਾਂ ਦੀ ਇੱਕ ਹੋਰ ਬਹੁਤ ਵੱਡੀ ਅਹਿਮੀਅਤ ਹੈ, ਜਿਹਨੂੰ ਉਹਨਾਂ ਦੇ ਬਾਬਾ ਜੀ ਭਗਤ ਸਿੰਘ ਤੇ ਇਹਨਾਂ ਦੇ ਵੱਡੇ ਭਰਾ ਜਗਤ ਸਿੰਘ ਨੂੰ ਦੋਵਾਂ ਨੂੰ ਲੈ ਕੇ ਆਉਂਦੇ ਹੁੰਦੇ ਸੀ, ਇਹ ਦੱਸਣ ਲਈ ਵੀ ਆਹ ਜਿਹੜਾ ਘਰ ਹੈ ਜਿਹੜਾ ਅੱਜ ਪ੍ਰੋਟੈਕਟਡ ਹੈਗਾ, ਜਿਹੜਾ ਅੱਜ ਲੋਕਾਂ ਦੀ ਅਮਾਨਤ ਹੈ, ਕਿ ਇਸ ਘਰ ਵਿੱਚ ਸਾਡੇ ਬਾਬਾ ਜੀ ਨੇ ਇੱਕ ਕਸਮ ਖਾਧੀ ਸੀਗੀ। ਜਦੋਂ ਉਹਨਾਂ ਨੂੰ ਅੰਗਰੇਜ਼ ਦੇ ਪਿੱਠੂਆਂ ਨੇ ਕਿਹਾ ਕਿ ਜੀ ਤੁਹਾਡੀ ਜਿਹੜੀ ਜਾਇਦਾਦ ਪੰਜਾਬ ਦੀ ਲੜਾਈ ਲੜਨ ਵੇਲੇ ਲਈ ਸੀਗੀ ਅੰਗਰੇਜ਼ ਨੇ, ਉਹ ਵੀ ਵਾਪਸ ਕਰ ਦੇਗਾ, ਹੋਰ ਜਾਇਦਾਦ ਦੇਗਾ। ਉਹਨਾਂ ਨੇ ਕਿਹਾ ਸੀ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਇਮਤਿਹਾਨ ਉਦੋਂ ਆਉਂਦਾ ਹੈ ਜਦੋਂ ਆਦਮੀ ਨੂੰ ਜਾਇਦਾਦ ਵਿੱਚ ਤੇ ਅਸੂਲ 'ਚ ਚੁਣਨਾ ਪੈਂਦਾ। ਇਹ ਮੇਰੇ ਖਿਆਲ ਸਨ 1858 ਦੇ ਵਿੱਚ ਸਰਦਾਰ ਫਤਿਹ ਸਿੰਘ ਹੋਰਾਂ ਨੇ ਬਣਾਇਆ ਸੀ ਘਰ ਇਹ। ਹਾਂਜੀ, ਉਦੋਂ ਪਹਿਲਾਂ ਮਤਲਬ ਇੱਥੇ ਹੀ ਇਹ ਗੱਲ ਹੋਈ, ਮਤਲਬ ਜਿਹੜੀ 1857 ਦੇ ਵਿੱਚ ਹੋਈ ਹੈ। ਔਰ ਇਹ ਗੱਲ ਮੈਂ ਸਮਝਦਾ ਕਿ ਜਿੰਨੇ ਸਾਰੇ ਉਸ ਪਰਿਵਾਰ ਨੂੰ ਮਤਲਬ ਲੋਕਾਂ ਪ੍ਰਤੀ ਵਫਾਦਾਰ ਕੀਤਾ, ਉਹ ਮੈਂ ਬਹੁਤ ਗੱਲ ਕਮਾਲ। ਕਿਉਂਕਿ ਸਾਜੀਤ ਸਿੰਘ ਉਹਨਾਂ ਨੇ ਆਪਣੀ ਸਵਾਨੇ ਉਮਰੀ 'ਚ ਆਪਣੀ ਆਟੋਬਾਇਓਗ੍ਰਾਫੀ 'ਚ ਲਿਖੀ ਇਹ ਗੱਲ ਕਿ ਮੇਰੇ ਬਾਬੇ ਨੇ ਮੈਨੂੰ ਇਹ ਸੁਣਾਈ ਕਿ ਉੱਥੇ ਕਿਉਂਕਿ ਖਟਕੜ ਕਲਾਂ ਝੰਡਾ ਜੀ ਕਹਾਉਂਦਾ ਦਾ ਸਟੇਸ਼ਨ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਰੀਆਰਗੇਨਾਈਜ਼ ਕੀਤਾ ਸੀ ਆਪਣਾ ਮਹੰਤਾਂ ਨੂੰ ਮਾਰਨ ਤੋਂ ਬਾਅਦ, ਉਹਦੇ ਵਿੱਚ ਇੱਕ ਸ਼ਾਇਦ ਇੱਥੇ ਝੰਡਾ ਜੀ ਉਹਨਾਂ ਨੇ ਲਵਾਇਆ ਸੀ, ਜਿਹੜਾ ਉਹ ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਇੱਕੋ ਹੀ ਸੁਨੇਹਾ ਮਤਲਬ ਸਿੱਖਿਆ ਹੈਗਾ ਕਿ ਜਿੱਥੇ ਵੀ ਲੋਕ ਆਪਣੇ ਹੱਕ ਲਈ ਖੜੇ ਹੋਣ, ਉਹਨਾਂ ਦੇ ਨਾਲ ਖੜੇ ਹੋਣਾ ਗੁਰੂ ਗੋਬਿੰਦ ਸਿੰਘ ਦੇ ਅਸੂਲ ਦੀ ਪੈਰੋਕਾਰੀ ਹੈ। ਉਹਦੇ ਖਿਲਾਫ ਜਾਣਾ ਜਿਹੜਾ ਉਹ ਬਦਾਵਾ ਹੈ। ਤੇ ਅੱਜ ਮੈਂ ਇਹ ਗੱਲ ਡਿਕਲੇਅਰ ਕਰਦਾ ਕਿ ਮੈਨੂੰ ਜਾਇਦਾਦ ਦਾ ਮੋਹ ਨਹੀਂ ਹੈ। ਤਕੜਾ ਖੋ ਸਕਦਾ ਹੈ, ਲੇਕਿਨ ਜਿੱਦਣ ਮੇਰਾ ਜ਼ੋਰ ਹੋਵੇਗਾ ਮੈਂ ਹੋਰ ਜਾਇਦਾਦ ਬਣਾ ਲਾਂਗਾ, ਲੇਕਿਨ ਮੈਂ ਅਸੂਲ ਨੂੰ ਬਦਾਵਾ ਨਹੀਂ ਦੇ ਸਕਦਾ। ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਕੀ ਸੁਨੇਹਾ ਸਾਂਝ ਸਾਡੇ ਪੰਜਾਬੀ ਰੇਡੀਓ USA ਦੇ ਸਤਿਕਾਰਤ ਸਰੋਤਿਆਂ ਦੇ ਸਾਹਮਣੇ ਤੁਸੀਂ ਰੱਖਣਾ ਚਾਹੁੰਦੇ ਹੋ? ਤੇ ਆਪਣੇ ਜਿਹੜੇ ਵੈਬਸਾਈਟ ਐਡਰੈਸ ਹੈ, ਆਪਣੀ ਈਮੇਲ ਵੀ ਜ਼ਰੂਰ ਸਾਂਝੀ ਕਰੋ ਤਾਂ ਜੋ ਹੋਰ ਕੋਈ ਨਿੱਜੀ ਤੌਰ ਤੇ ਤੁਹਾਡੇ ਤੋਂ ਕੋਈ ਸਵਾਲ ਜਵਾਬ ਕਰਨਾ ਚਾਹਵੇ। ਮਿਹਰਬਾਨੀ। ਇਹਦੇ 'ਚ ਕਿ ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਸਾਨੂੰ ਭਗਤ ਸਿੰਘ ਇੱਕ ਜੀਵਨ ਜਾਂਚ ਹੈ। ਵਿਚਾਰਾਂ ਦੇ ਨੂੰ ਤੁਸੀਂ ਪੜ੍ਹ ਕੇ ਫਿਰ ਉਹਦੇ ਤੇ ਤੁਸੀਂ ਵਿਚਾਰਾਂ ਤੇ ਹੋਕਾ ਦਿੰਦੇ ਹੋ। ਔਰ ਇਹ ਗੱਲ ਮਤਲਬ ਗੁਰੂ ਨਾਨਕ ਦੇਵ ਜੀ ਨੇ ਵੀ ਕਹੀ ਹੈ ਕਿ ਜਿਹੜੇ ਤੁਸੀਂ ਵਿਚਾਰ ਬਣਾਏ ਨੇ ਉਹਨਾਂ ਤੇ ਜੀਓ। ਥੋੜੇ ਵਿਚਾਰ ਬਣਾਓ ਲੇਕਿਨ ਮਜ਼ਬੂਤ ਹੋ ਕੇ ਜਿਹੜਾ ਜੀਣਾ ਹੈ। ਅੱਜ ਕਿਉਂਕਿ ਸਾਡੇ ਬੱਚੇ ਜਿਹੜੇ ਮਤਲਬ ਅਮਰੀਕਾ, ਕੈਨੇਡਾ, ਬਾਹਰਲੇ ਦੇਸ਼ਾਂ 'ਚ ਪੜ੍ਹ ਰਹੇ ਨੇ, ਉਹਨਾਂ ਕੋਲ ਇਹ ਸਾਰਾ ਸੱਭਿਆਚਾਰ ਵੀ ਹੈ, ਉਹਨਾਂ ਦੇ ਸਾਹਮਣੇ ਕੰਪੀਟੀਸ਼ਨ ਵੀ ਹੈ। ਅੱਜ ਅਗਰ ਅਸੀਂ ਉਹਨਾਂ ਨੂੰ ਮਜ਼ਬੂਤ ਇਨਸਾਨ ਬਣਾ ਕੇ ਇੱਕ ਆਦਰਸ਼ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਵਾਕਈ ਵਿਰਸੇ ਵਿੱਚ ਇੰਨੀ ਸਾਂਝ ਹੈ, ਅਸੀਂ ਉਹਨਾਂ ਨੂੰ ਉਹਨਾਂ ਵਿਚਾਰਾਂ ਤੋਂ। ਔਰ ਭਗਤ ਸਿੰਘ ਨੇ ਬਹੁਤ ਹੀ ਖੂਬਸੂਰਤ, ਮੈਂ ਸਮਝਦਾ ਕਿ 3 ਲਫ਼ਜ਼ਾਂ ਵਿੱਚ ਗੁਰ ਬੰਨ੍ਹ ਦਿੱਤਾ ਸੀ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਉਹਨਾਂ ਦੀ ਇੱਕ ਚਿੱਠੀ ਦੇ ਲਿਖਣ ਵੇਲੇ ਕਿ ਸਿਹਤ ਦਾ ਖਿਆਲ ਰੱਖੋ। ਸਿਹਤ ਦਾ ਖਿਆਲ ਹੈ ਕਿ ਤੁਸੀਂ ਪੌਸ਼ਟਿਕ ਆਹਾਰ ਖਾਓ, ਫਾਸਟ ਫੂਡ ਤੋਂ ਦੂਰ ਰਹੋ, ਔਰ ਇਹ ਹਿੰਮਤ ਨਾ ਰਹੋ, ਕਦੀ ਹੌਸਲਾ ਮਤਲਬ ਛੱਡਣਾ ਨਹੀਂ, ਤੇ ਮਿਹਨਤ ਨਾਲ ਪੜ੍ਹੋ। ਜੇ ਜਿੰਨਾ ਵੀ ਗਿਆਨ ਪ੍ਰਾਪਤ ਕਰ ਸਕਦੇ ਹੋ ਉਹਦੇ ਤੇ ਜਿੰਨੀ ਮਿਹਨਤ ਹੋ ਸਕਦੀ ਹੈ ਉਹ ਕਰੋ। ਔਰ ਮੈਂ ਸਮਝਦਾ ਜੇ ਅਸੀਂ ਤਿੰਨਾਂ ਅਸੂਲਾਂ ਨੂੰ ਬੱਚਿਆਂ ਨੂੰ ਉਹਨਾਂ 'ਚ ਯਕੀਨ ਪੈਦਾ ਕਰ ਸਕੀਏ ਤੇ ਅਸੀਂ ਇੱਕ ਮਤਲਬ ਵਾਕਿਆ ਹੀ ਇਹ ਦਿਖਾ ਦਿਆਂਗੇ ਕਿ ਸਾਡੇ ਕੋਲ 5000 ਸਾਲ ਪੁਰਾਣਾ ਵਿਰਸਾ ਹੈ, ਜਿਹਨੂੰ ਸਾਡੇ ਮਤਲਬ ਸੂਫੀਆਂ ਨੇ, ਗੁਰੂਆਂ ਨੇ, ਸੰਤਾਂ ਨੇ, ਪੀਰਾਂ ਨੇ ਸਾਨੂੰ ਘੜ ਕੇ ਦਿੱਤਾ ਹੈ। ਜੀਵਨ ਜਾਂਚ ਦਾ ਤਰੀਕਾ ਹੈਗਾ ਜੀ। ਸਾਹਿਬ ਆਪਣਾ ਮੇਰਾ ਮਤਲਬ ਇੱਕ ਸਿੰਪਲਰ ਈਮੇਲ ਹੈ jagmohan08 numerical @gmail।
ਦੂਸਰਾ ਹੈ ਕਿ ਸ਼ਹੀਦ ਜਿਹੜਾ ਹੈ SHAHID ਨਾਲ ਹੈ, shaheedbhagat.singh.org ਆਰਗੇਨਾਈਜੇਸ਼ਨ ਤੋਂ, ਔਰ ਉਹਦੇ ਉੱਤੇ ਵੀ ਤੁਸੀਂ ਮੇਰੇ ਨਾਲ ਮਤਲਬ ਈਮੇਲ ਕਰ ਸਕਦੇ ਹੋ, ਕਿਉਂਕਿ ਉਹਦੇ ਉੱਤੇ ਜਿਹੜੀ ਵੀ ਕੁਐਰੀ ਪੈਂਦੀ ਹੈ ਉਹ ਮੈਨੂੰ ਪਹੁੰਚਦੀ ਹੈਗੀ ਹੈ। ਸੋ ਲਗਾਤਾਰ ਸਗੋਂ ਅਸੀਂ ਇੱਕ ਸੰਵਾਦ ਰਚਾਈਏ ਆਪਣੇ ਪੂਰੇ ਸੱਭਿਆਚਾਰ ਨਾਲ, ਪੰਜਾਬੀ ਸੱਭਿਆਚਾਰ ਨਾਲ, ਕਿਉਂਕਿ ਪੰਜਾਬੀ ਸੱਭਿਆਚਾਰ ਬਹੁਤ ਰਿਚ ਹੈ। ਅਗਰ ਅਸੀਂ ਉਹ ਅਮਰਤ ਜਿਹੜਾ ਹੈ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਸਕੀਏ ਤੇ ਉਹ ਇੱਕ ਮਤਲਬ ਨਵੀਂ ਜਿਹੜੀ ਦੁਨੀਆ ਨੂੰ ਸੇਧ ਦੇਣ ਦੀ ਕਾਬਲੀਅਤ ਬਣ ਸਕਦੀ ਹੈ। ਜੀ ਪ੍ਰੋਫੈਸਰ ਜਗਮੋਹਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੀ ਜਿਹੜੇ ਵਿਚਾਰ ਹੈ ਸ਼ਹੀਦ ਆਜ਼ਮ ਦੀ ਸੋਚ, ਉਹਨਾਂ ਦੇ ਸਾਥੀਆਂ ਦੀ ਸੋਚ ਹੈ ਜਿਹੜੀ ਉਸ ਦੀਆਂ ਸਾਂਝਾਂ ਸਾਡੇ ਪੰਜਾਬੀ ਰੇਡੀਓ USA ਦੇ ਸਤਿਕਾਰਤ ਸਰੋਤਿਆਂ ਨਾਲ ਪਾਈਆਂ ਨੇ। ਸੋ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਮੇਰੇ ਵੱਲੋਂ ਤੁਹਾਡਾ ਧੰਨਵਾਦ ਹੈ। ਭੈਣ ਬਲਵਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ ਪਰਮਿੰਦਰ ਸਿੰਘ ਟਵਾਣਾ ਜੀ, ਆਪਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਬਹੁਤ ਜੀ ਆਪਣੇ ਆਪ ਨੂੰ ਬੜਭਾਗੇ ਸਮਝਦੇ ਹਾਂ ਕਿ ਪ੍ਰੋਫੈਸਰ ਜਗਮੋਹਨ ਸਿੰਘ ਜੀ ਨੇ ਆਣ ਕੇ ਸਾਡੇ ਨਾਲ ਉਹਨਾਂ ਦੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਮੈਨੂੰ ਆਪਣੇ ਪੰਜਾਬੀ ਰੇਡੀਓ ਦੇ ਸਰੋਤਿਆਂ ਨਾਲ ਮੁਲਾਕਾਤ ਕਰਾਈ ਹੈ। ਤੁਹਾਡੇ ਸਰੋਤਿਆਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸੁਣਿਆ, ਔਰ ਅੱਗੇ ਵੀ ਇਹ ਗੱਲ ਚਰਚਾ ਜਿਹੜੀ ਹੈ ਚੱਲਦੀ ਰਹਿਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਸਰੋਤਿਆਂ ਦਾ ਜੀ। ਚੰਗਾ ਦਿਨ, ਈਦ ਜੈਸਾ ਫਕਰ, ਫਰੀਦ ਜੈਸਾ ਗੰਗੂ ਤੇ ਵਜੀਦ ਜੈਸਾ ਮਾੜਾ ਬੀਜ ਬੋਣਾ ਨਹੀਂ, ਭਗਤ ਸਿੰਘ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ। ਸਲੂਟ ਹੈ, ਸਲਾਮ ਹੈ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਜਿਸ ਤਰ੍ਹਾਂ ਬਾਬੂ ਰਜਬ ਅਲੀ ਨੇ ਇਹ ਅਲਫਾਜ਼ ਸਾਨੂੰ ਬਖਸ਼ੇ ਨੇ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਵਾਣਾ ਸਾਰੇ ਹੀ USA ਦੇ ਪੰਜਾਬੀ ਰੇਡੀਓ ਦੇ ਸਤਿਕਾਰਤ ਸਰੋਤਿਆਂ ਤੋਂ ਆਗਿਆ ਚਾਹਾਂਗਾ। ਸਤਿ ਸ਼੍ਰੀ ਅਕਾਲ, ਸਲਾਮ। ਜੀ ਮੇਰੇ ਵੱਲੋਂ ਬਲਵਿੰਦਰ ਵੱਲੋਂ ਵੀ ਸਤਿ ਸ਼੍ਰੀ ਅਕਾਲ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼।